ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਤੇ ਫੇਸਬੁੱਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 1 ਤਰੀਕ ਆ ਤੇ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਬਲਾ ਯੂਬਾ ਸਿਟੀ, ਅਮਰਜੀਤ ਦਸਾਂਝ, ਜਰਨੈਲ ਸੋਹਤਾ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਵਾਸੀ, ਬਲਵੀਰ ਵਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਮੀਨਾਪਾਲ ਪੈਂਸਲਵੇਨੀਆ, ਮੱਖਣ ਮਾਨ ਵਿਸਕੌਨਸਨ, ਐਂਟੀਲੋਪ ਟਰੱਕ ਸਟਾਪਸ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਸਿਆਟਲ ਤੋਂ ਆ ਰਹੀ ਆ। ਸਿਆਟਲ ਦੇ ਵਿੱਚ ਜਿਹੜਾ ਇੱਕ ਮੁਜ਼ਾਹਰਾਕਾਰੀ ਸੀ, ਜਿਨ੍ਹਾਂ ਵੱਲੋਂ ਇੱਕ ਏਰੀਏ ਨੂੰ ਕਲੇਮ ਕੀਤਾ ਗਿਆ ਸੀ ਕੁਸ਼ਕ ਬਲਾਕ ਦਾ, ਸੋ ਉਸ ਨੂੰ ਅੱਜ ਕਲੀਨ ਅਪ ਕਰ ਦਿੱਤਾ ਗਿਆ ਆ। ਸਿਆਟਲ ਦੀ ਜਿਹੜੀ ਮੇਅਰ ਹੈਗੀ ਆ, ਉਸਨੇ ਐਗਜ਼ੀਕਿਊਟਿਵ ਆਰਡਰ ਜਿਹੜਾ ਜਾਰੀ ਕੀਤਾ ਸੀ ਕੱਲ੍ਹ ਰਾਤੀ ਪਈ, ਜਿਹੜਾ ਆ ਇਸ ਏਰੀਏ ਨੂੰ ਕਲੀਨ ਕੀਤਾ ਜਾਵੇ, ਕਿਉਂਕਿ ਉੱਥੇ ਜਿਹੜੀ ਆ 2 ਲੋਕਾਂ ਦੀ ਮੌਤ ਹੋਈ ਸੀ, 63 ਦੇ ਕਰੀਬ ਕਹਿੰਦੇ ਰੋਬਰੀਆਂ ਹੋਈਆਂ ਤੇ 4 ਜਾਣੇ ਸ਼ਾਟ ਹੋਏ ਸੀ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਸੀ। ਸੋ ਵਾਇਲੈਂਸ ਵਧੀ ਸੀ, ਉਹਨੂੰ ਦੇਖਦੇ ਹੋਏ ਉਹਨਾਂ ਨੇ ਪੁਲਿਸ ਨੂੰ ਕਿਹਾ ਵੀ ਇਹ ਦੁਬਾਰਾ ਕੀ ਏਰੀਆ ਕਲੀਨ ਕੀਤਾ ਜਾਵੇ। ਤੇ ਅੱਜ ਸਵੇਰੇ ਬੁੱਧਵਾਰ ਜਾਣੀ ਕਿ 5 ਵਜੇ ਪੁਲਿਸ ਵਾਲਿਆਂ ਨੇ ਜਿੰਨੇ ਵੀ ਉੱਥੇ ਪ੍ਰੋਟੈਸਟਰ ਸੀਗੇ ਉਹਨਾਂ ਨੂੰ ਉਧੇੜ ਦਿੱਤਾ, ਖਿਲਾਰ ਦਿੱਤਾ। ਕਹਿੰਦੇ ਪਈ ਉਹਨਾਂ ਨੂੰ 8 ਮਿੰਟ ਦਾ ਟਾਈਮ ਦਿੱਤਾ ਗਿਆ ਵੀ ਉੱਥੋਂ ਚਲੇ ਜਾਓ। ਤੇ 23 ਦੇ ਕਰੀਬ ਜਿਹੜੇ ਪ੍ਰੋਟੈਸਟਰਸ ਹੈਗੇ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਇੱਕ 29 ਸਾਲਾਂ ਦਾ ਬੰਦਾ ਉਹਨਾਂ ਸੀ ਜਿਹਦੇ ਕੋਲ ਮੈਟਲ ਪਾਈਪ, ਨਾਈਫ ਵਗੈਰਾ ਸੀ। ਸੋ ਹੁਣ ਜਿਹੜੀ ਸਿਟੀ ਆ ਉਸ ਨੂੰ ਪੂਰਾ ਜਿਹੜਾ ਕਲੀਨ ਅਪ ਕਰ ਰਹੀ ਆ ਤੇ ਜਿਹੜਾ ਇੱਕ ਪੁਲਿਸ ਸਟੇਸ਼ਨ ਵੀ ਜਿਹੜੇ ਪੁਲਿਸ ਵਾਲੇ ਛੱਡ ਗਏ ਸੀ ਉਹਦੇ ਉੱਤੇ ਉਹ ਕੰਟਰੋਲ ਕਰਨ ਜਾ ਰਹੇ ਹੈਗੇ ਆ। ਸਿਟੀ ਦੇ ਉਲਟ ਬਹੁਤ ਸਾਰੇ ਜਿਹੜੇ ਇੰਡੀਵਿਜੂਅਲ ਆ ਜਾਂ ਬਿਜ਼ਨਸ ਸੀ, ਉਹਨਾਂ ਨੇ ਲਾ ਸੂਟ ਫਾਈਲ ਕੀਤੇ ਸੀ ਵੀ ਸਾਡੇ ਜਿਹੜੇ ਬਿਜ਼ਨਸਸ ਆ ਉਹ ਡਾਊਨ ਚਲੇ ਗਏ ਹੈਗੇ ਆ। ਸੋ ਹੁਣ ਇਹ ਸਾਰੇ ਕਾਸੇ 'ਚ ਜਿਹੜੀ ਉੱਥੇ ਦੀ ਮੇਅਰ ਆ, ਉਹ ਇੱਕ ਜਿਹੜੀ ਸਿਟੀ ਕੌਂਸਲ ਮੈਂਬਰ ਹੈਗੀ ਆ ਇੰਡੀਅਨ ਮੂਲ ਦੀ, ਉਹਦੇ 'ਤੇ ਇਹ ਬਲੇਮ ਦੇ ਰਹੀ ਆ। ਕਹਿੰਦੀ ਵੀ ਇਸ ਨੇ ਹੀ ਸਾਰਾ ਜਿਹੜਾ ਸਿਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਵੀ ਉਹਨਾਂ ਨੂੰ ਅਲਾਓ ਕੀਤਾ ਪ੍ਰੋਟੈਸਟਰਸ ਨੂੰ, ਤੇ ਉਹ ਬਿਹਾਈਂਡ ਦਾ ਸੀਨ ਪਈ ਉਹ ਜਿਹੜਾ ਆ ਉਸ ਨੇ ਉਹਨਾਂ ਨੂੰ ਜਿਹੜਾ ਕਿਹਾ ਵੀ ਜਾ ਕੇ ਜਿਹੜਾ ਆ ਇਸ ਏਰੀਏ ਨੂੰ ਕਲੇਮ ਕਰੋ। ਜੀ, ਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਇੱਕ ਅਨਯੂਜੂਅਲ ਜੀ ਡੀਲ ਦੇ ਵਿੱਚ ਅਜਿਹਾ ਜਿਹੜਾ ਆ ਉਹ ਹੋਇਆ ਆ ਵੀ US ਟ੍ਰੈਜਰੀ ਨੇ ਇੱਕ ਟਰੱਕਿੰਗ ਕੰਪਨੀ ਦਾ 30% ਹਿੱਸਾ ਆ ਉਸ ਨੂੰ ਅਕਵਾਇਰ ਕੀਤਾ। ਉਸ ਦੇ ਬਦਲੇ ਉਹਨਾਂ ਨੂੰ $700 ਬਿਲੀਅਨ ਦਾ ਜਿਹੜਾ ਉਹ ਲੋਨ ਦਿੱਤਾ ਗਿਆ। YRC ਵਰਲਡ ਵਾਈਡ ਜਿਹੜੀ ਆ ਉਸ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਕੀਤਾ ਗਿਆ। ਇਹ ਕੰਪਨੀ ਨੇ ਪਹਿਲਾਂ US ਮਿਲਟਰੀ ਦੇ ਨਾਲ ਜਿਹੜਾ ਮਿਲ ਕੇ ਕੰਮ ਕੀਤਾ, ਉਹਨਾਂ ਦੀਆਂ ਟਰਾਂਸਪੋਰਟੇਸ਼ਨ ਨੀਡਸ ਜਿਹੜੀਆਂ ਸੀਗੀਆਂ, ਜ਼ਰੂਰਤਾਂ ਸੀ, ਉਸ ਨੂੰ ਪੂਰੀਆਂ ਕੀਤਾ ਸੀ। ਕਾਂਗਰਸ ਨੇ ਪਹਿਲੀ ਵਾਰੀ ਇਸ ਤਰੀਕੇ ਦੇ ਨਾਲ ਕਹਿੰਦੇ ਆ ਵੀ ਇਹ ਅਲਾਓ ਕੀਤਾ ਆ ਕਿਤੇ ਨਾ ਕਿਤੇ ਵੀ US ਟ੍ਰੈਜਰੀ ਡਿਪਾਰਟਮੈਂਟ ਕਿਸੇ ਚੀਜ਼ ਦੇ ਨੂੰ ਜਿਹੜਾ ਉਹ ਅਕਵਾਇਰ ਕਰੇਗਾ ਤੇ 30% ਹਿੱਸਾ ਜਿਹੜਾ ਆ ਉਹਨਾਂ ਨੇ ਉਸ ਕੰਪਨੀ ਦਾ ਆਪਣੇ ਨਾਮ ਜਿਹੜਾ ਉਹ ਕਰਵਾਇਆ ਆ $700 ਮਿਲੀਅਨ ਦੇ ਲੋਨ ਦੇ ਬਦਲੇ। ਇਹ ਬਹੁਤ ਹੀ ਕਹਿੰਦੇ ਅਨਯੂਜੂਅਲ ਅਰੇਂਜਮੈਂਟ ਟ੍ਰੈਜਰੀ ਡਿਪਾਰਟਮੈਂਟ ਦੇ ਨਾਲ ਉਹ ਦੇਖੀ ਗਈ ਆ। ਸੋ ਇਹ ਕਹਿੰਦੇ ਵੀ US ਸਰਕਾਰ ਇੱਦਾਂ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਓਨਰਸ਼ਿਪ ਸਟੇਕ ਜਿਹੜੀ ਉਹ ਕਦੀ ਨਹੀਂ ਸੀ ਲੈਂਦੀ, ਅਤੇ ਜੇ ਲੈਣੀ ਹੁੰਦੀ ਆ ਤਾਂ ਉਹ ਕਾਂਗਰਸ ਤੋਂ ਅਪਰੂਵਲ ਜਿਹੜਾ ਉਸ ਨੂੰ ਚਾਹੀਦਾ ਹੁੰਦਾ ਆ ਵੀ ਕਿਤੇ ਟੈਕਸ ਪੇਅਰ ਜਿਹੜੇ ਫੰਡਸ ਆ ਉਹ ਗਲਤ ਥਾਂ ਦੇ ਉੱਤੇ ਤਾਂ ਨਹੀਂ ਜਿਹੜੇ ਉਹ ਵਰਤੇ ਜਾ ਰਹੇ। ਪਰ ਜਿਹੜੀ ਆ ਇਹਨਾਂ ਨੇ ਹਰਜੋਤ ਸਿੰਘ ਜੀ ਵੀ ਇਹ ਕਾਂਗਰਸ ਨੇ ਅਪਰੂਵ ਹੋਣ ਤੋਂ ਬਾਅਦ ਦੇ ਵਿੱਚ US ਟ੍ਰੈਜਰੀ ਸਕੱਤਰ ਜਿਹੜੀ ਆ ਇੱਕ ਹੁਣ ਟਰੱਕਿੰਗ ਕੰਪਨੀ ਦੀ ਮਾਲਕ ਵੀ ਜਿਹੜੀ ਆ 30% ਹਿੱਸਾ ਜਿਹੜੀ ਆ ਉਸ ਦੀ ਬਣੀ ਹੈਗੀ ਆ। ਕਹਿੰਦੇ ਇਸ ਡੀਲ ਦੇ ਵਿੱਚ $17 ਬਿਲੀਅਨ ਪ੍ਰੋਗਰਾਮ ਜਿਹੜਾ ਉਹ ਅਪਰੂਵ ਕੀਤਾ ਗਿਆ ਸੀਗਾ ਕਾਂਗਰਸ ਦੇ ਵਿੱਚ ਮਾਰਚ ਦੇ ਦਰਮਿਆਨ। ਇਸੇ ਹੀ ਡਾਲਰਾਂ ਦੇ ਵਿੱਚੋਂ ਇਸ ਨੂੰ ਜਿਹੜਾ ਉਹ ਵਰਤਿਆ
ਗਿਆ ਹੈਗਾ ਆ, ਤਾਂ ਜੋ ਕਹਿ ਲਓ ਵੀ ਅਮਰੀਕਾ ਦੀਆਂ ਜਾਂ ਮਿਲਟਰੀ ਦੀਆਂ ਜਾਂ ਸਰਕਾਰ ਦੀਆਂ ਅਹਿਮ ਜਿਹੜੀਆਂ ਚੀਜ਼ਾਂ ਆ ਉਹ ਚੱਲਦੀਆਂ ਰਹਿਣ। ਤਾਂ ਕਰਕੇ ਉਹਨਾਂ ਨੇ ਕਿਤੇ ਨਾ ਕਿਤੇ ਇਸ ਕੰਪਨੀ ਦੇ ਵਿੱਚ ਆਪਣੀ ਹਿੱਸੇਦਾਰੀ ਉਹ ਪਾਈ ਹੈਗੀ ਆ। ਜੀ। ਅਗਲੀ ਖਬਰ ਜਿਹੜੀ ਆ ਹਾਂਗਕਾਂਗ ਚਾਈਨਾ ਤੋਂ ਆ ਰਹੀ ਆ। ਕਹਿੰਦੇ ਵੀ ਜਿਹੜੇ ਚਾਈਨਾ ਵਾਲਿਆਂ ਨੇ ਨਵਾਂ ਨੈਸ਼ਨਲ ਸਿਕਿਉਰਿਟੀ ਲਾਇਆ ਹੈਗਾ ਆ, ਉਹਦੇ 'ਚ ਬਹੁਤ ਜ਼ਿਆਦਾ ਜਿਹੜੀ ਸਖਤੀ ਹੈਗੀ ਆ। ਕੁਛ ਕੁ ਪੁਆਇੰਟ ਜਿਹੜੇ ਉਹਦੇ ਵਿੱਚ ਦੱਸੇ ਗਏ ਆ ਵੀ ਬੀਜਿੰਗ ਜਿਹੜਾ ਆ ਉਹਨਾਂ ਨੇ ਆਪਣਾ ਨੈਸ਼ਨਲ ਸਿਕਿਉਰਿਟੀ ਏਜੰਸੀ ਹਾਂਗਕਾਂਗ ਦੇ ਵਿੱਚ ਸੈਟਅਪ ਕਰ ਦਿੱਤੀ ਆ, ਜਿਹੜੀ ਕਿ ਸਿਰਫ ਮੇਨਲੈਂਡ ਚਾਈਨਾ ਨੂੰ ਹੀ ਜਵਾਬਦੇਹ ਹੋਵੇਗੀ। ਸੋ ਕੁਛ ਵੀ ਉੱਥੇ ਹਾਂਗਕਾਂਗ ਦੇ ਉਲਟ ਜਾਂ ਚਾਈਨਾ ਦੇ ਉਲਟ ਹੁੰਦਾ ਹੈ, ਅਤੇ ਉਹ ਸਿੱਧੇ ਜਿਹੜੇ ਆ ਉਹਨਾਂ ਦੇ ਅਗੇਂਸਟ ਜਿਹੜਾ ਲਾ ਸੂਟ ਜਾਂ ਕੁਛ ਵੀ ਉਹਨਾਂ ਨੂੰ ਜਿਹੜੀ ਉਹਨਾਂ ਦੀ ਹੀਅਰਿੰਗ ਹੋਊਗੀ, ਅਰੈਸਟ ਕੀਤਾ ਜਾਊਗਾ, ਉਹ ਸਿੱਧਾ ਮੇਨਲੈਂਡ ਚਾਈਨਾ ਨਾਲ ਹੋਊਗਾ। ਸੋ ਕਹਿੰਦੇ ਵੀ ਜਿਹੜਾ ਇਹ ਲਾਅ ਆ ਹਰ ਇੱਕ ਬੰਦੇ ਨੂੰ ਜਿਹੜਾ ਉੱਥੇ ਦਾ ਬਸ਼ਿੰਦਾ ਹੈਗਾ ਹਾਂਗਕਾਂਗ ਦਾ, ਐਨੀਵੇਅਰ ਇਨ ਦਾ ਵਰਲਡ ਉਹਨੂੰ ਲਾਗੂ ਹੋਊਗਾ। ਆਰਟੀਕਲ 38 ਦੱਸਿਆ ਉਹਦੇ ਮੁਤਾਬਕ। ਕਹਿੰਦੇ ਵੀ ਜਿਹੜੇ ਅਮਰੀਕਨ ਆ ਜਿਹੜੇ US ਪੇਪਰਸ ਦੇ ਵਿੱਚ ਐਡੀਟੋਰੀਅਲ ਛਾਪਦੇ ਆ, ਉਹਨਾਂ ਦੇ ਅਗੇਂਸਟ ਵੀ ਇਹ ਜਿਹੜਾ ਆ ਰੂਲ ਦੇ ਅਧੀਨ ਲਾ ਸੂਟ ਫਾਈਲ ਹੋ ਸਕਦਾ ਆ, ਜਾਂ ਉਹਨਾਂ ਨੂੰ ਬੈਨ ਕੀਤਾ ਜਾ ਸਕਦਾ ਆ। ਉਹਦੇ 'ਚ ਉਹਨਾਂ ਨੇ ਟਰਮ ਯੂਜ਼ ਕੀਤੀ ਹੈਗੀ ਇਨਸਾਈਟਿੰਗ ਹੇਟਰਡ ਅਗੇਂਸਟ ਬੀਜਿੰਗ। ਸੋ ਇਸੇ ਤਰ੍ਹਾਂ ਇਹ ਜਿਹੜਾ ਕਹਿੰਦੇ ਵੀ ਸੀਰੀਅਸ ਨੈਸ਼ਨਲ ਸਿਕਿਉਰਿਟੀ ਕੇਸਿਸ ਵਿਲ ਬੀ ਟਰਾਈਡ ਇਨ ਮੇਨਲੈਂਡ ਚਾਈਨਾ ਕੋਰਟ। ਸੋ ਜਿਹੜੇ ਸੀਰੀਅਸ ਕੇਸਿਸ ਹੋਊਗੇ ਉਹ ਮੇਨਲੈਂਡ ਜਿਹੜੀ ਚਾਈਨਾ ਦੀ ਕੋਰਟ ਆ ਉੱਥੇ ਹੀ ਉਹਨਾਂ ਦੀ ਜਿਹੜੀ ਆ ਟਰਾਈ ਕੀਤੀ ਜਾਊਗੀ। ਅਤੇ ਕਿਸੇ ਤਰ੍ਹਾਂ ਦਾ ਵੀ ਡਿਸੈਂਟ ਜਿਹੜਾ ਹਾਂਗਕਾਂਗ ਦੇ ਵਿੱਚ ਬੀਜਿੰਗ ਦੇ ਅਗੇਂਸਟ ਹੋਊਗਾ ਅਤੇ ਉਸ ਨੂੰ ਇੱਕਦਮ ਖਤਮ ਕੀਤਾ ਜਾਊਗਾ। ਈਵਨ ਕਹਿੰਦੇ ਟੈਰਰਿਜ਼ਮ ਤੱਕ ਦੇ ਜਿਹੜੇ ਆ ਚਾਰਜਸ ਉਹਨਾਂ ਦੇ ਉਲਟ ਲਾਏ ਜਾ ਸਕਦੇ ਆ। ਸੋ ਇਹ ਸਾਰੇ ਕਾਸੇ ਕਰਕੇ ਕਹਿੰਦੇ ਆਲਰੇਡੀ ਜਿਹੜੇ ਲੋਕ ਐਕਟਿਵਿਸਟ ਸੀਗੇ ਹਾਂਗਕਾਂਗ ਦੇ ਵਿੱਚ, ਉਹਨਾਂ 'ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈਗਾ ਆ। ਕੁਛ ਘੰਟਿਆਂ ਦੇ ਵਿੱਚ ਹੀ ਕਹਿੰਦੇ ਜਦੋਂ ਇਹ ਲਾ ਪਾਸ ਕੀਤਾ ਗਿਆ ਆ, 2 ਓਪੋਜੀਸ਼ਨ ਪਾਰਟੀ ਜਿਹੜੀਆਂ ਉਹਨਾਂ ਦੀਆਂ ਪੋਲੀਟੀਕਲ ਪਾਰਟੀਜ਼ ਆ ਹਾਂਗਕਾਂਗ ਦੇ ਵਿੱਚ, ਉਹਨਾਂ ਦੇ ਜਿਹੜੇ ਲੀਡਰ ਆ ਉਹਨਾਂ ਨੇ ਆਲਰੇਡੀ ਜਿਹੜਾ ਆਪਣਾ ਅਸਤੀਫਾ ਦੇ ਦਿੱਤਾ ਹੈਗਾ ਆ। ਇੱਕ ਜੋਈ ਸਿਊ ਨਾਮ ਦਾ ਬੰਦਾ ਜਿਹੜਾ ਆ, ਉਸ ਨੇ ਕਿਹਾ ਆ ਵੀ ਮੈਂ ਆਪਣਾ ਜਿਹੜਾ ਰਿਜ਼ਾਈਨ ਆ ਇੱਥੇ ਹੀ ਦਿੰਦਾ ਹੈਗਾ ਆ, ਵੀ ਮੈਂ ਚਾਈਨਾ ਲਈ ਹਾਂਗਕਾਂਗ ਦੇ ਲਈ ਆਪਣੀ ਪਰਸਨਲ ਕਪੈਸਿਟੀ ਦੇ ਲਈ ਫਾਈਟ ਕਰਦਾ ਰਹੂੰਗਾ, ਲੌਬੀ ਕਰਦਾ ਰਹੂੰਗਾ, ਪਰ ਓਪੋਜੀਸ਼ਨ ਪਾਰਟੀ ਦੇ ਵਿੱਚੋਂ ਮੈਂ ਜਿਹੜਾ ਅਸਤੀਫਾ ਦੇਣ ਜਾ ਰਿਹਾ। ਉਹਦਾ ਕਾਰਨ ਇਹੀ ਅਮਰੀਕਨ ਦੱਸ ਰਹੇ ਆ ਵੀ ਉਹਨੂੰ ਅਰੈਸਟ ਕੀਤਾ ਜਾਊਗਾ। ਇਹ ਡਰ ਦੇ ਮਾਰੇ ਉਹਨਾਂ ਨੇ ਅਸਤੀਫੇ ਦੇ ਦਿੱਤੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜੀ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਅਪਡੇਟਸ ਦੇ ਵਿੱਚ, ਅਮਰੀਕਾ ਦੇ ਵਿੱਚ ਰਿਕਾਰਡ ਤੋੜ ਕੇਸ ਜਿਹੜੇ ਉਹ ਵਧੇ ਨੇ। ਕੱਲ੍ਹ ਦੇ ਦਿਨ ਦੇ ਵਿੱਚ ਤਕਰੀਬਨ 46,000 ਦੇ ਤਕਰੀਬਨ ਨਵੇਂ ਕੇਸ ਜਿਹੜੇ ਆ ਅਮਰੀਕਾ ਦੇ ਵਿੱਚ ਉਹ ਨੋਟ ਕੀਤੇ ਗਏ ਨੇ। ਅਤੇ ਬਹੁਤ ਸਾਰੀਆਂ ਜਿਹੜੀਆਂ ਦੱਖਣ ਦੀਆਂ ਅਤੇ ਬਹੁਤ ਸਾਰੇ ਜਿਹੜੇ ਪੱਛਮ ਦੀਆਂ ਸਾਊਥ ਦੇ ਵੈਸਟ ਸਟੇਟਸ ਆ, ਇਹਨਾਂ ਦੇ ਵਿੱਚ ਆંકੜੇ ਲਗਾਤਾਰ ਵੱਧ ਰਹੇ ਨੇ। ਨਿਊਯਾਰਕ, ਨਿਊ ਜਰਸੀ ਜਿਹੜੇ ਪੱਛਮ ਵਾਲੇ ਪਾਸੇ ਜਿਹੜੀਆਂ ਪੂਰਬ ਵਾਲੇ ਪਾਸੇ ਜਿਹੜੀਆਂ ਸੀਗੀਆਂ ਸਟੇਟਸ, ਈਸਟਰਨ ਸਟੇਟਸ, ਉਹਨਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਪੂਰੀ ਤਰ੍ਹਾਂ ਪੀਕ ਤੋਂ ਬਾਅਦ ਦੇ ਵਿੱਚ ਹੁਣ ਥੋੜ੍ਹਾ ਕਾਬੂ ਆਉਣਾ ਜਿਹੜਾ ਉਹ ਸ਼ੁਰੂ ਹੋਇਆ ਆ। ਪਰ ਇਹ ਜਿਹੜੀ ਸਿਚੁਏਸ਼ਨ ਆ ਇੱਧਰ ਬੱਤਰ ਹੁੰਦੀ ਜਾ ਰਹੀ ਹੈ। ਇਸੇ ਦੇ ਚੀਜ਼ ਨੂੰ ਦੇਖਦੇ ਚੱਲਦਿਆਂ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ, ਉਹਨਾਂ ਨੇ ਆਪਣੀਆਂ ਜਿਹੜੀਆਂ ਐਰੀਜ਼ੋਨਾ ਅਤੇ ਫਲੋਰੀਡਾ ਵਿੱਚ ਆਉਂਦੇ ਹਫਤੇ ਦੇ ਵਿੱਚ ਅਪੀਅਰੈਂਸਿਸ ਸੀਗੀਆਂ, ਉਹਨਾਂ ਨੂੰ ਰੱਦ ਕਰ ਦਿੱਤਾ ਹੈ। ਉਹ ਉੱਥੇ ਹੁਣ ਨਹੀਂ ਜਾਣਗੇ। ਇੱਥੋਂ ਤੱਕ ਕਿ ਮਾਈਕ ਪੈਂਸ ਨੇ ਵੀ ਜਿਹੜਾ ਕੱਲ੍ਹ ਆ ਸ਼ਾਇਦ ਮਾਸਕ ਪਾਉਣ ਦੀ ਗੱਲ ਦੀ ਪ੍ਰੋੜਤਾ ਕੀਤੀ ਆ। ਹਾਲ ਦੀ ਘੜੀ ਰਾਸ਼ਟਰਪਤੀ ਟਰੰਪ ਉਸ ਦੀ ਗੱਲ ਦੀ ਪ੍ਰੋੜਤਾ ਜਿਹੜੀ ਉਹ ਬਹੁਤੀ ਉਹ ਨਹੀਂ ਕਰਦੇ, ਅਤੇ ਉਹ ਘੱਟ ਹੀ ਜਿਹੜੇ ਮਾਸਕ ਪਾਏ ਜਿਹੜੇ ਉਹ ਦੇਖੇ ਜਾਂਦੇ ਨੇ। ਸੋ ਇਸ ਦਾ ਮਤਲਬ ਇਹ ਵੀ ਹੋਊਗਾ ਹਰਜੋਤ ਸਿੰਘ ਜੀ, ਜਿਹੜੀ ਪੋਲੀਟਿਕਸ ਆ, ਇਲੈਕਸ਼ਨ ਆ, ਉਸ ਦੇ ਉੱਤੇ ਵੀ ਇਸ ਦਾ ਕਰੋਨਾ ਵਾਇਰਸ ਦਾ ਕਾਫੀ ਵੱਡਾ ਅਸਰ ਹੋ ਸਕਦਾ ਆ। ਜਿਹੜੀਆਂ ਕਿ ਕਨਵੈਨਸ਼ਨਸ ਡੈਮੋਕ੍ਰੇਟ ਪਾਰਟੀ ਦੀਆਂ ਜਾਂ ਰਿਪਬਲਿਕਨ ਪਾਰਟੀ ਦੀਆਂ ਹੋਣੀਆਂ ਸੀਗੀਆਂ, ਉਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿਸ ਤਰੀਕੇ ਦੇ ਨਾਲ ਹੋਣੀ ਆ। ਉਸ ਤੋਂ ਪਹਿਲਾਂ ਹੀ ਇੱਕ ਜਿਹੜਾ ਪ੍ਰੋਗਰਾਮ ਜ਼ਰੂਰ ਲਿਖਿਆ ਗਿਆ ਹੋਇਆ ਆ, ਇਹ ਪਰਸੋਂ ਦੇ ਲਈ ਜਿਹੜਾ ਵਿਸ਼ੇਸ਼ ਪ੍ਰੋਗਰਾਮ ਲਿਖਿਆ ਗਿਆ ਆ ਇੰਡੀਪੈਂਡੈਂਸ ਡੇ ਨੂੰ ਦੇਖਦੇ ਹੋਏ ਮਾਊਂਟ ਰਸ਼ਮੋਰ ਦੇ ਉੱਥੇ ਦੇਖਦੇ ਹਾਂ ਵੀ ਕਿੱਦਾਂ ਦਾ ਇਕੱਠ ਜਿਹੜਾ ਉਹ ਹੁੰਦਾ ਆ। ਰਾਸ਼ਟਰਪਤੀ ਟਰੰਪ ਜਿਹੜੇ ਉੱਥੇ ਫਾਇਰ ਵਰਕਸ ਉਹ ਸਾਰਾ ਕੁਛ ਕਰਨ ਦੇ ਲਈ ਉਹਨਾਂ ਨੇ ਵਿਸ਼ੇਸ਼ ਪ੍ਰੋਗਰਾਮ ਉੱਥੇ ਲਿਖਿਆ ਹੋਇਆ ਆ। ਅਤੇ ਇਹ ਦੇਖਣਾ ਹੋਊਗਾ ਵੀ ਕੀ ਉੱਥੇ ਲੋਕ ਕੋਈ ਸੋਸ਼ਲ ਡਿਸਟੈਂਸਿੰਗ ਜਾਂ ਮਾਸਕ ਵਗੈਰਾ ਪਾ ਕੇ ਆਉਂਦੇ ਆ ਜਾਂ ਨਹੀਂ ਆਉਂਦੇ। ਉੱਥੋਂ ਦੇ ਗਵਰਨਰ ਨੇ ਤਾਂ ਆਲਰੇਡੀ ਇਹ ਆਖਿਆ ਸੀਗਾ ਵੀ ਉਹ ਅਜਿਹਾ ਜਿਹੜਾ ਕੋਈ
ਹੁਕਮ ਆ ਉਹ ਉੱਥੇ ਆਦੇਸ਼ ਆ ਉਹ ਲਾਗੂ ਕਰਨ ਨਹੀਂ ਜਾ ਰਹੇ। ਸੋ ਉਮੀਦ ਆਪਾਂ ਇਹੀ ਕਰਦੇ ਹਾਂ ਵੀ ਭਾਈ ਜਿਹੜੇ ਵੀ ਆਉਣ ਜਾਣ ਉੱਥੇ ਜਿਹਨੇ ਵੀ ਜਾਣਾ ਵੀ ਧਿਆਨ ਨਾਲ ਜਾਇਓ ਅਤੇ ਆਪਣੀ ਪ੍ਰੀਕਾਸ਼ਨ ਜਿਹੜੀ ਉਹ ਜ਼ਰੂਰ ਰੱਖਿਓ। ਜੇ ਬਗੈਰ ਜਾਏ ਸਰ ਸਕਦਾ ਆ ਤਾਂ ਉਹ ਠੀਕ ਆ, ਕਿਉਂਕਿ ਟੀਵੀ ਦੇ ਉੱਤੇ ਵੀ ਇਹ ਸਾਰਾ ਕੁਛ ਉਹਨਾਂ ਨੇ ਉਹ ਦਿਖਾ ਹੀ ਦੇਣਾ ਆ। ਸੋ ਅੱਜ ਰਾਜਕਮਲ ਸਿੰਘ ਜੀ ਆਪਣੇ ਜਿਹੜੇ ਗੁਆਂਢੀ ਮੁਲਕ ਆ ਉਹਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਕੈਨੇਡਾ ਡੇ ਹੈਗਾ। ਸੋ 1 ਜੁਲਾਈ ਨੂੰ ਜਿਹੜਾ ਕੈਨੇਡਾ ਡੇ ਮਨਾਇਆ ਜਾਂਦਾ ਆ ਅਤੇ ਉੱਥੇ ਜਿੱਦਾਂ ਆਪਾਂ 4 ਜੁਲਾਈ ਮਨਾਉਂਦੇ ਹੈਗੇ ਆ, ਇਸ ਤਰ੍ਹਾਂ ਹੀ ਕੈਨੇਡਾ ਵਾਲੇ 1 ਜੁਲਾਈ ਨੂੰ ਕੈਨੇਡਾ ਡੇ ਮਨਾਉਂਦੇ ਆ। ਸੋ ਆਪਾਂ ਸਾਰੇ ਉਹਨਾਂ ਨੂੰ ਵਧਾਈਆਂ ਦਿੰਦੇ ਹਾਂ। ਆਪਣੇ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਨੇਡਾ 'ਚ ਰਹਿੰਦੇ ਆ, ਬੜੀਆਂ ਤਰੱਕੀਆਂ ਕੀਤੀਆਂ ਪੰਜਾਬੀਆਂ ਨੇ ਉੱਥੇ, ਅਤੇ ਉਹਨਾਂ ਉੱਥੇ ਛੁੱਟੀ ਹੁੰਦੀ ਆ 1 ਜੁਲਾਈ ਨੂੰ। ਕਹਿੰਦੇ ਭਈ ਇਹ ਸੈਲੀਬਰੇਟ ਕੀਤਾ ਜਾਂਦਾ ਐਨੀਵਰਸਰੀ ਜੁਲਾਈ 1 1867, ਜਦੋਂ ਉਹਨਾਂ ਦਾ ਇਫੈਕਟਿਵ ਡੇਟ ਸੀ ਕੌਂਸਟੀਟਿਊਸ਼ਨ ਐਕਟ 1867, ਜਿਹਦੇ ਮੁਤਾਬਕ ਉਹਨਾਂ ਨੇ 3 ਸੈਪਰੇਟ ਕਲੋਨੀਜ਼ ਨੂੰ ਜਿਹੜੀਆਂ ਉਹਨਾਂ ਦੀ ਇੱਕ ਪ੍ਰੋਵਿੰਸ ਆਫ ਕੈਨੇਡਾ, ਨੋਵਾ ਸਕੋਸ਼ੀਆ, ਨਿਊ ਬਰੰਜ਼ਵਿਕ, ਇਹਨਾਂ ਨੂੰ ਇੱਕ ਸਿੰਗਲ ਡੋਮੀਨੀਅਨ ਜਿਹੜਾ ਇਕੱਠਾ ਕੀਤਾ ਸੀ। ਜੀ, ਅਤੇ ਉਹ ਬ੍ਰਿਟਿਸ਼ ਇੰਪਾਇਰ ਦਾ ਇਕੱਠਾ ਇੱਕ ਡੋਮੀਨੀਅਨ ਸੀਗਾ, ਜਿਸ ਨੂੰ ਬਾਅਦ ਦੇ ਵਿੱਚ ਇਹਨਾਂ ਨੇ ਕੈਨੇਡਾ ਦਾ ਜਿਹੜਾ ਨਾਮ ਆ ਉਹ ਦਿੱਤਾ ਸੀਗਾ। ਇਸ ਨੂੰ ਪਹਿਲਾਂ ਡੋਮੀਨੀਅਨ ਡੇ ਦੇ ਨਾਮ ਦੇ ਨਾਲ ਜਾਣਿਆ ਜਿਹੜਾ ਉਹ ਜਾਂਦਾ ਸੀਗਾ, ਅਤੇ 1982 ਦੇ ਵਿੱਚ ਇਸ ਨੂੰ ਕੈਨੇਡਾ ਦੇ ਸੰਵਿਧਾਨ ਦੇ ਵਿੱਚ ਜਿਹੜਾ ਕੈਨੇਡਾ ਐਕਟ 1982 ਦੇ ਤਹਿਤ ਇਹਨੂੰ ਕੈਨੇਡਾ ਡੇ ਜਿਹੜਾ ਬਾਅਦ ਦੇ ਵਿੱਚ ਨਾਮ ਜਿਹੜਾ ਉਹ ਦੇ ਦਿੱਤਾ ਗਿਆ ਸੀਗਾ। ਕੈਨੇਡਾ ਡੇ ਕੈਨੇਡਾ ਦੇ ਬਰਥਡੇ ਦੇ ਵਜੋਂ ਵੀ ਜਿਹੜਾ ਬਹੁਤਾਤ ਦੇ ਵਿੱਚ ਜਿਹੜਾ ਉਹ ਮਨਾਇਆ ਜਾਂਦਾ ਆ, ਅਤੇ ਇਹ ਕਹਿੰਦੇ ਵੀ ਉੱਦਾਂ ਸਿੰਪਲੀ ਬਹੁਤ ਜ਼ਿਆਦਾ ਹੈਗਾ ਆ, ਸਿੰਪਲੀਫਿਕੇਸ਼ਨ ਵੀ ਇਸ ਨੂੰ ਕੈਨੇਡਾ ਡੇ ਜਿਹੜਾ ਬਰਥਡੇ ਜਿਹੜਾ ਉਹ ਆਖ ਦਿੱਤਾ ਜਾਂਦਾ ਆ। ਰੌਲਾ ਗੌਲਾ ਤਾਂ ਕਈ ਤਰੀਕੇ ਦਾ ਜਿਹੜਾ ਉਹ ਰਿਹਾ ਸੀਗਾ। 1 ਜੁਲਾਈ 1967 ਨੂੰ ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਇਹ ਜਿਹੜੀਆਂ 3 ਕਾਲੋਨੀਜ਼ ਆ ਉਹਨਾਂ ਨੇ ਮਿਲ ਕੇ ਇਕੱਠਿਆਂ ਜਿਹੜਾ ਇੱਕ ਆਪਣੇ ਆਪ ਨੂੰ ਜਿਹੜਾ ਉਹ ਜਿਹੜਾ ਆ ਉਹ ਸਥਾਪਿਤ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਇਸ ਲਈ ਮਨਾਇਆ ਜਾਂਦਾ। ਸੋ ਸਾਡੇ ਵੱਲੋਂ ਸਾਡੇ ਗੁਆਂਢੀ ਮੁਲਕ ਦੇ ਜਿੰਨੇ ਵੀ ਵਸਨੀਕ ਨੇ ਕੈਨੇਡਾ ਦੇ ਰਹਿਣ ਵਾਲੇ ਹੈਗੇ ਆ, ਜੇ ਕੋਈ ਇੱਥੇ ਘੁੰਮਣ ਫਿਰਨ ਵੀ ਆਇਆ, ਉਹਨਾਂ ਸਾਰਿਆਂ ਨੂੰ ਹੀ ਕੈਨੇਡਾ ਡੇ ਦੀਆਂ ਜਿਹੜੀਆਂ ਬਹੁਤ ਜਿਹੜੀਆਂ ਮੁਬਾਰਕਾਂ। ਪਰਮਾਤਮਾ ਜਿਹੜਾ ਪਿਆਰ ਇਤਫਾਕ ਆ ਦੋਨਾਂ ਮੁਲਕਾਂ ਦੇ ਵਿੱਚ ਬਣਾ ਕੇ ਰੱਖੇ। ਉਹ ਹਾਲ ਦੀ ਘੜੀ ਤਾਂ ਜਿਹੜੇ ਬਾਰਡਰ ਜਿਹੜੇ ਉਹ ਬੰਦ ਪਏ ਨੇ ਨਾਨ ਅਸੈਂਸ਼ੀਅਲ ਟਰੈਵਲ ਦੇ ਲਈ, ਚਲੋ ਜਲਦੀ ਜਦੋਂ ਖੁੱਲ੍ਹਣਗੇ ਅਤੇ ਇੱਕ ਦੂਜੇ ਨੂੰ ਫਿਰ ਜਿਹੜਾ ਜੀ ਵਧਾਈਆਂ ਜਿਹੜੀਆਂ ਜ਼ਰੂਰ ਮਿਲ ਕੇ ਵੀ ਜ਼ਰੂਰ ਦਿਓ। ਉੱਦਾਂ ਇੱਕ ਜਿਹੜਾ ਹਰਜੋਤ ਸਿੰਘ ਜੀ ਸਰਵੇ ਇਸ ਦੇ ਨਾਲ ਸੰਬੰਧਿਤ ਮੈਂ ਦੇਖ ਰਿਹਾ ਸੀਗਾ, ਕਈ ਕੈਨੇਡੀਅਨ ਬਿਜ਼ਨਸਿਸ ਤਾਂ ਚਾਹੁੰਦੇ ਨੇ ਵੀ ਜਿਹੜਾ ਬਾਰਡਰ ਆ ਉਸ ਨੂੰ ਖੋਲ੍ਹਿਆ ਜਾਵੇ ਤਾਂ ਜੋ ਲੋਕ ਜਿਹੜੇ ਉਹ ਆਉਣ ਜਾਣ, ਪਰ ਜਿਹੜਾ ਇੱਕ ਸਰਵੇ ਹੋਰ ਆ ਉਸ ਦੇ ਵਿੱਚ ਬਹੁਤਾਤ ਦੇ ਵਿੱਚ ਮੈਜੋਰਟੀ ਜਿਹੜੇ ਕੈਨੇਡੀਅਨਸ ਅਜੇ ਅਮਰੀਕਾ ਦੇ ਨਾਲ ਬਾਰਡਰ ਨੂੰ ਖੋਲ੍ਹਣ ਦੇ ਹੱਕ 'ਚ ਨਹੀਂ ਹੈ, ਬਿਜ਼ਨਸ ਹੱਕ 'ਚ ਨੇ, ਪਰ ਜਿਹੜੇ ਆਮ ਲੋਕ ਆ ਉਹ ਹੱਕ ਦੇ ਵਿੱਚ ਨਹੀਂ ਨੇ। ਉਹਨਾਂ ਦਾ ਮੰਨਣਾ ਇਹੀ ਆ ਵੀ ਅਮਰੀਕਾ ਦੇ ਵਿੱਚ ਜਿਸ ਰਫਤਾਰ ਦੇ ਨਾਲ ਕਰੋਨਾ ਵਾਇਰਸ ਫੈਲ ਰਿਹਾ ਆ, ਇਹ ਸਾਡੇ ਲਈ ਵੀ ਬਹੁਤ ਜ਼ਿਆਦਾ ਖਤਰੇ ਦਾ ਘੁੱਗੂ ਜਿਹੜਾ ਹੋ ਸਕਦਾ ਹੈ। ਆਲਰੇਡੀ ਯੂਰਪੀਅਨ ਸੰਘ ਨੇ ਅਮਰੀਕਾ ਦੇ ਸਾਰੇ ਟਰੈਵਲਰਸ ਦੇ ਉੱਤੇ ਆਲਰੇਡੀ ਬੈਨ ਲਾਇਆ ਹੋਇਆ ਹੈ। ਜੀ ਬਿਲਕੁਲ। ਤੁਸੀਂ ਪਹਿਲਾਂ ਕਰੋਨਾ ਵਾਇਰਸ ਦੀ ਗੱਲ ਕਰਦੇ ਸੀ। ਐਂਥਨੀ ਫੌਸੀ ਜਿਹੜੇ ਡਾਕਟਰ ਆ ਉਹਨਾਂ ਨੇ ਇਹ ਕਿਹਾ ਹੈ ਵੀ ਜਿਸ ਹਿਸਾਬ ਦੇ ਨਾਲ ਕਰੋਨਾ ਵਾਇਰਸ ਕੇਸਾਂ ਦੀ ਗਿਣਤੀ ਵੱਧ ਰਹੀ ਆ, 40,000 ਦੇ ਕਰੀਬ ਐਵਰੀ ਡੇ ਹੋ ਗਈ ਆ, ਕਹਿੰਦੇ ਵੀ ਇਹ ਜੇ ਤੇ ਨਾ ਕੰਟਰੋਲ ਕੀਤਾ ਗਿਆ ਤੇ 1 ਲੱਖ ਜਿਹੜੇ ਪੀੜਤ ਲੋਕਾਂ ਦੀ ਹਰ ਰੋਜ਼ ਦੀ ਗਿਣਤੀ ਹੋ ਸਕਦੀ ਹੈਗੀ ਆ ਆਉਣ ਵਾਲੇ ਸਮੇਂ 'ਚ। ਕੈਲੀਫੋਰਨੀਆ ਨੇ ਵੀ ਆਪਣਾ ਰੈਕਡ ਜਿਹੜਾ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦਾ ਗਿਣਤੀ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਦਾ ਰੈਕਡ ਬ੍ਰੇਕ ਕਰ ਦਿੱਤਾ ਆ। 8,000 ਕੇਸ ਜਿਹੜੇ ਆ ਸੋਮਵਾਰ ਨੂੰ ਹੋਏ ਹੈਗੇ ਆ, 8100 ਕੇਸ ਮਰਕਰੀ ਨਿਊਜ਼ ਦੇ ਮੁਤਾਬਕ। ਸੋ ਪਹਿਲਾਂ 4-5 ਹਜ਼ਾਰ ਹੀ ਹੁੰਦੇ ਸੀ, ਹੁਣ 8,000 ਕੇਸ ਡੇਲੀ ਦੇ ਹਿਸਾਬ ਨਾਲ ਕਹਿੰਦੇ ਚੱਲ ਰਿਹਾ ਰੈਕਡ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਕਿਹਾ ਆ ਵੀ 2,22,900 ਦੇ ਕਰੀਬ ਜਿਹੜੇ ਕੈਲੀਫੋਰਨੀਆ ਦੇ ਵਿੱਚ ਕਨਫਰਮਡ ਕੇਸਿਸ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ 25% ਤੋਂ ਵੱਧ ਦਾ ਜਿਹੜਾ ਵਾਧਾ ਹੋਇਆ ਹੈਗਾ। ਲਾਸ ਐਂਜਲਸ ਦੇ ਵਿੱਚ ਡਾਕਟਰ ਬਾਰਬਰਾ ਫਰੇਅਰ ਜਿਹੜੇ ਆ ਉੱਥੇ ਦੇ ਪਬਲਿਕ ਹੈਲਥ ਡਾਇਰੈਕਟਰ, ਉਹਨਾਂ ਨੇ ਇਹ ਕਿਹਾ ਵੀ 3,000 ਇਕੱਲੇ ਕੇਸ ਸੋਮਵਾਰ ਨੂੰ ਜਿਹੜੇ ਆ ਲਾਸ ਐਂਜਲਸ ਕਾਉਂਟੀ ਦੇ ਵਿੱਚ ਹੋਏ ਆ। ਪਰਸੋਂ ਜਿਹੜੇ ਆ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅਨਾਊਂਸ ਕੀਤਾ ਸੀ ਵੀ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਹੋ ਸਕਦਾ ਕੁਛ ਏਰੀਆ ਜਿਹੜੇ ਆ ਦੁਬਾਰਾ ਕੀ ਫੇਰ ਉਹਨਾਂ ਨੂੰ ਸ਼ਟ ਡਾਊਨ ਕਰ ਦਿੱਤਾ ਜਾਵੇ। ਸੋ ਜਿਹੜੀ ਸਿਚੁਏਸ਼ਨ ਆ ਇਹ ਜਿਹੜੀ ਆ ਕਾਫੀ ਹੁਣ ਖਤਰਨਾਕ ਬਣਦੀ ਜਾ ਰਹੀ ਆ। ਮੈਂ ਹੈਰਾਨ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ ਉਦੋਂ ਬੜੇ ਘੱਟ ਕੇਸਾਂ ਦੀ ਗਿਣਤੀ ਆਉਂਦੀ ਹੁੰਦੀ ਸੀ, ਹੁਣ ਉਹਦੇ ਹਿਸਾਬ ਨਾਲ ਦੇਖੋ ਵੀ ਕਿੰਨੇ ਫੋਲਡ ਜ਼ਿਆਦਾ ਜਿਹੜੀ ਗਿਣਤੀ ਆ ਰਹੀ ਹੈ। ਅਤੇ ਲੋਕ ਉਦੋਂ ਬੜੇ ਕੇਅਰਫੁਲ ਸੀ, ਘਰਾਂ 'ਚ ਐਂ ਲੋਕਡਾਊਨ ਹੋ ਗਿਆ ਸੀ, ਹੁਣ ਬਿਲਕੁਲ ਕੇਅਰਲੈਸ ਹੋਏ ਪਏ ਹੈਗੇ ਆ। ਜੀ ਬਿਲਕੁਲ।
45 ਸੂਬਿਆਂ ਦੇ ਵਿੱਚ ਪਿਛਲੇ 7 ਦਿਨਾਂ ਦੀ ਐਵਰੇਜ ਉਹ ਇੱਕ ਪਿਛਲੇ ਹਫਤੇ ਦੇ ਨਾਲੋਂ ਵੱਧ ਜਿਹੜੀ ਆ ਉਹ ਦੇਖੀ ਗਈ ਆ। 6 ਸੂਬਿਆਂ ਦੇ ਵਿੱਚ ਰਿਕਾਰਡ ਤੋੜ ਨੰਬਰ ਜਿਹੜੇ ਸਾਹਮਣੇ ਆ ਰਹੇ ਆ। ਟੈਕਸਸ, ਐਰੀਜ਼ੋਨਾ, ਸਾਊਥ ਕੈਰੋਲੀਨਾ, ਓਕਲਾਹੋਮਾ, ਆਈਡਾਹੋ ਤੇ ਅਲਾਸਕਾ ਦੇ ਵਿੱਚ ਇਸੇ ਦੇ ਚੱਲਦਿਆਂ ਕਰੋਨਾ ਵਾਇਰਸ ਦੇ ਚੱਲਦਿਆਂ ਕਹਿੰਦੇ ਪੂਰੇ ਮੁਲਕ ਦੇ ਵਿੱਚ ਡਰੱਗ ਓਵਰਡੋਜ਼ ਦੇ ਮਾਮਲਿਆਂ ਦੇ ਵਿੱਚ 18% ਜਿਹੜਾ ਉਹ ਵਾਧਾ ਦੇਖਿਆ ਗਿਆ ਮਾਰਚ ਦੇ ਵਿੱਚ, 29% ਵਾਧਾ ਅਪ੍ਰੈਲ ਦੇ ਵਿੱਚ ਤੇ 42% ਵਾਧਾ ਮਈ ਮਹੀਨੇ ਦੇ ਵਿੱਚ ਜਿਹੜਾ ਆ ਉਹ ਡਰੱਗ ਓਵਰਡੋਜ਼ ਦਾ ਜੇ ਮਾਮਲੇ ਜਿਹੜੇ ਉਹ ਸਾਹਮਣੇ ਆ ਰਹੇ ਆ। ਬਹੁਤ ਸਾਰੇ ਲੋਕ ਮੈਂਟਲ ਜਿਹੜੀ ਕਹਿ ਲਓ ਵੀ ਸਥਿਤੀ ਦੇ ਕਰਕੇ ਉਹ ਪਰੇਸ਼ਾਨੀ ਦੇ ਵਿੱਚ ਨੇ। ਪਰਿਵਾਰਾਂ ਵਿੱਚ ਇਹ ਬਹੁਤ ਵੱਡੀ ਜਿਹੜੀ ਸਮੱਸਿਆ ਉਹ ਚੱਲ ਰਹੀ ਆ। ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਜਿਹੜੇ ਹੋਰ ਬਿਮਾਰੀਆਂ ਦੇ ਇਲਾਜ ਜਿਹੜੇ ਨੇ ਉਹ ਠੱਪ ਪਏ ਨੇ। ਇੱਦਾਂ ਦੀਆਂ ਜਿਹੜੀਆਂ ਸੇਵਾਵਾਂ ਆ ਉਸ ਦੇ ਉੱਤੇ ਠੱਪ ਪਿਆ ਆ। ਇਹ ਸਮੱਸਿਆ ਜਿਹੜੀ ਹੋਰ ਗੰਭੀਰ ਜਿਹੜੀ ਮਾਨਸਿਕ ਸਥਿਤੀ ਨੂੰ ਲੈ ਕੇ ਜਿਹੜੀ ਉਹ ਬਣ ਰਹੀ ਹੈਗੀ ਆ। ਉੱਧਰ ਇੱਕ ਜਿਹੜੀ ਪੋਜ਼ੀਟਿਵ ਨਿਊਜ਼ ਇਸ ਪੂਰੇ ਮਾਮਲੇ 'ਚ ਇਹ ਆ ਰਹੀ ਆ ਵੀ ਕਹਿੰਦੇ ਜਿਹੜੇ US ਦੇ ਪ੍ਰਾਈਵੇਟ ਇੰਪਲੋਇਰਸ ਹੈਗੇ ਆ ਉਹਨਾਂ ਨੇ ਜੂਨ ਦੇ ਮਹੀਨੇ ਦੇ ਵਿੱਚ 2.4 ਮਿਲੀਅਨ ਜੌਬ ਜਿਹੜੀਆਂ ਆ ਉਹ ਐਡ ਕੀਤੀਆਂ ਆ। ADP ਜਿਹੜੀ ਕੰਪਨੀ ਆ ਜਿਸ ਦੀਆਂ ਪੇਰੋਲ ਦੀਆਂ ਸੇਵਾਵਾਂ ਬਹੁਤ ਸਾਰੇ ਬਿਜ਼ਨਸਿਸ ਵਰਤਦੇ ਆ, ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਆંકੜਿਆਂ ਦੇ ਮੁਤਾਬਕ ਇਹਨਾਂ ਦੇ ਦੁਆਰਾ ਹੀ ਇੱਕ ਆંકੜਾ ਜਿਹੜਾ ਹਰਜੋਤ ਸਿੰਘ ਜੀ ਕੁਛ ਮਹੀਨੇ ਪਹਿਲਾਂ ਜਦੋਂ ਉਹ ਜਾਰੀ ਕੀਤਾ ਗਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਤਕਰੀਬਨ 20 ਮਿਲੀਅਨ ਲੋਕਾਂ ਦੀਆਂ ਜਿਹੜੀਆਂ ਉਹਨਾਂ ਨੇ ਪੇਰੋਲਸ ਘੱਟ ਜਿਹੜੇ ਉਹ ਦੇਖੇ ਨੇ। ਸੋ ਕੁਛ ਕੁ ਜਿਹੜਾ ਇਸ ਪਾਸੇ ਵੱਲ ਨੂੰ ਵਧਿਆ ਆ, ਪਰ ਜਿੱਦਾਂ ਆਪਾਂ ਕੇਸਾਂ ਦਾ ਆંકੜਾ ਵੱਧਦਾ ਨਜ਼ਰ ਆ ਰਿਹਾ ਦੇਖ ਰਹੇ ਆ, ਇਹ ਹਾਲਾਤ ਮੁੜ ਦੁਬਾਰਾ ਜਿਹੜੇ ਬੈਡ ਹੋ ਜਾਣੇ ਆ। ਜਿਹੜੇ ਕੋਈ ਅਨਇੰਪਲਾਈ ਹੋ ਕੇ ਇੰਪਲਾਈ ਹੋਏ ਹੋਣਗੇ, ਬੇਰੁਜ਼ਗਾਰੀ ਤੋਂ ਰੁਜ਼ਗਾਰੀ 'ਚ ਆਏ ਹੋਣਗੇ ਅਤੇ ਉਹਨਾਂ ਦੇ ਲਈ ਬੇਰੁਜ਼ਗਾਰੀ ਦੀ ਤਲਵਾਰ ਮੁੜ ਦੁਬਾਰਾ ਜਿਹੜੀ ਉਹ ਲੜਕਣ ਜਿਹੜੀ ਉਹ ਜਾ ਰਹੀ ਆ। ਕੱਲ੍ਹ ਜਿਹੜੇ ਦੂਜੇ ਸਟਿਮੂਲਸ ਪੈਕੇਜ ਨੂੰ ਲੈ ਕੇ ਨੈਂਸੀ ਪਲੋਸੀ ਨੇ ਮਿਚ ਮਕੌਨਲ ਦੇ ਉੱਤੇ ਉਹ ਵਰੀ ਆ। ਉਹ ਕਹਿੰਦੀ ਵੀ ਜਿਹੜਾ ਗ੍ਰਿਮ ਰੀਪਰ ਆ ਮਿਚ ਮਕੌਨਲ ਉਹ ਜਾਣ ਬੁੱਝ ਕੇ ਦੂਜਾ ਸਟਿਮੂਲਸ ਪੈਕੇਜ ਆ ਉਸ ਨੂੰ ਰੋਕ ਕੇ ਬੈਠਾ ਆ। ਹਾਊਸ ਦੇ ਵਿੱਚ ਇਹ ਪਿਛਲੇ ਮਹੀਨੇ ਦੇ ਵਿੱਚ ਹੀ ਜਿਹੜੀ ਮੈਜੋਰਟੀ ਦੇ ਨਾਲ ਪਾਸ ਹੋ ਗਿਆ ਸੀਗਾ, ਪਰ ਮਿਚ ਮਕੌਨਲ ਨੇ ਇਸ ਨੂੰ ਅੱਗੇ ਜਿਹੜਾ ਆ ਸੈਨੇਟ ਦੇ ਵਿੱਚ ਜਿਹੜਾ ਆ ਉਸ ਨੂੰ ਪੇਸ਼ ਹੀ ਨਹੀਂ ਕੀਤਾ। ਜੀ, ਸੋ ਸੈਕਿੰਡ ਸਟਿਮੂਲਸ ਚੈੱਕ ਦੀ ਜੇ ਗੱਲ ਕਰਦੇ ਜਾਈਏ, ਅੱਜ ਵੀ ਟਰੇਜਰੀ ਸੈਕਟਰੀ ਜਿਹੜੇ ਮਨੂਚਿਨ ਆ ਉਹਨਾਂ ਨੇ ਦੱਸਿਆ ਵੀ ਹੋ ਸਕਦਾ ਥੋੜ੍ਹੇ ਟਾਈਮ ਦੇ ਵਿੱਚ ਜਿਹੜਾ ਆ ਸੈਕਿੰਡ ਸਟਿਮੂਲਸ ਚੈੱਕ ਆ ਜਾ। ਜਿਸ ਤਰ੍ਹਾਂ ਤੁਹਾਨੂੰ $1,200 ਦਾ ਪਹਿਲਾਂ ਆਇਆ, ਉਹਨਾਂ ਨੇ ਕੰਡੀਸ਼ਨਾਂ ਸੇਮ ਹੀ ਦੱਸੀਆਂ ਆ ਵੀ ਜੇ $75,000 ਤੋਂ ਥੱਲੇ ਇਨਕਮ ਹੋਊਗੀ ਤਾਂ $1,200, 1.5 ਲੱਖ ਤੋਂ ਥੱਲੇ ਹਸਬੈਂਡ ਵਾਈਫ ਦੀ ਹੋ ਸਕਦੀ ਆ। ਸੋ ਕਹਿੰਦੇ ਵੀ 4 ਫੈਮਿਲੀ ਮੈਂਬਰ ਹੋਊਗੇ ਤਾਂ ਹੁਣ $4800 ਜਿਹੜਾ ਉਹਨਾਂ ਨੂੰ ਮਿਲ ਸਕਦਾ। ਪਹਿਲਾਂ ਬੱਚਿਆਂ ਨੂੰ ਜਿਹੜਾ $500 ਦਿੱਤਾ ਗਿਆ ਸੀ, ਹੁਣ ਉਹਨਾਂ ਨੂੰ ਵੀ 1200 ਹੋਊਗਾ, ਪਰ ਲਿਮਿਟ ਫੈਮਿਲੀ ਦੀ $6000 ਆ। ਸੋ ਪਹਿਲਾਂ ਇਹ ਵੀ ਕਿਹਾ ਗਿਆ ਸੀ ਵੀ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਜਾਂ ਸਿਟੀਜ਼ਨ ਆ ਉਹਨਾਂ ਨੂੰ ਹੀ ਮਿਲੂਗਾ ਅਤੇ ਹੋਰ ਕਈਆਂ ਕੋਲ ਜਿਹੜੇ ਵਰਕ ਪਰਮਿਟ ਸੀ ਉਹਨਾਂ ਨੂੰ ਨਹੀਂ ਮਿਲਿਆ। ਸੋ ਕਹਿੰਦੇ ਜੇ ਨਵਾਂ ਸਟਿਮੂਲਸ ਚੈੱਕ ਦੀ ਜਿਹੜਾ ਆਇਆ ਅਤੇ ਉਹਦੇ ਵਿੱਚ ਹਰ ਇੱਕ ਬੰਦੇ ਨੂੰ ਜਿਹੜਾ ਉਹ ਚੈੱਕ ਮਿਲੂਗਾ ਐਜ਼ ਲੌਂਗ ਐਜ਼ ਉਹ ਟੈਕਸ ਫਾਈਲ ਕਰਦੇ ਸੀ ਅਤੇ ਉਹਨਾਂ ਦਾ ਜਿਹੜਾ ਸੋਸ਼ਲ ਸਿਕਿਉਰਿਟੀ ਨੰਬਰ ਆ ਉਹ ਬਿਲਕੁਲ ਸਹੀ ਹੈਗਾ ਆ। ਜੀ ਬਿਲਕੁਲ, ਇਹ ਉਦੋਂ ਹੀ ਹੋਊਗਾ ਜੇ ਸੈਨੇਟ ਦੇ ਵਿੱਚ ਇਹ ਸਟਿਮੂਲਸ ਪੈਕੇਜ ਜਿਹੜਾ ਪਾਸ ਹੋਊਗਾ, ਪਰ ਮਿਚ ਮਕੌਨਲ ਨੇ ਅਜੇ ਉਸ ਨੂੰ ਉੱਥੇ ਪੇਸ਼ ਨਹੀਂ ਕੀਤਾ। US ਦੇ ਵਿੱਚ ਜੂਨ ਮਹੀਨੇ ਦੇ ਵਿੱਚ 8 ਲੱਖ ਨਵੀਆਂ ਇਨਫੈਕਸ਼ਨਸ ਜਿਹੜੀਆਂ ਹੈ ਕਰੋਨਾ ਵਾਇਰਸ ਦੇ ਬਾਬਤ ਰਿਪੋਰਟ ਕੀਤੀਆਂ ਗਈਆਂ ਸੀਗੀਆਂ। ਸੋ ਕਾਫੀ ਵੱਡਾ ਜਿਹੜਾ ਆંકੜਾ ਜੂਨ ਮਹੀਨੇ ਦੇ ਵਿੱਚ ਇਹ ਮੁੜ ਵਧਿਆ ਆ। ਅਤੇ ਆਪਾਂ ਦੇਖਿਆ ਵੀ ਮੈਮੋਰੀਅਲ ਡੇ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਆંકੜੇ ਜਿਹੜੇ ਉਹ ਜ਼ਿਆਦਾ ਵਧੇ ਨੇ, ਜਿਸ ਦੇ ਬਾਅਦ ਦੇ ਵਿੱਚ ਪ੍ਰੋਟੈਸਟ ਵੀ ਹੋਏ ਸੀਗੇ ਅਤੇ ਲੋਕਾਂ ਨੇ ਅਤੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਆ ਉਹ ਢਿੱਲ ਮਿਲਣੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੋਈ ਸੀ। ਫਲੋਰੀਡਾ ਦੇ ਵਿੱਚ ਹੁਣ ਐਵਰੇਜ ਐਵਰੀ ਡੇ ਜਿਹੜੇ 6000 ਨਵੇਂ ਕੇਸ ਜਿਹੜੇ ਉਹ ਵੱਧਦੇ ਰਹੇ ਨੇ। ਟੈਕਸਸ ਦੇ ਵਿੱਚ 4400 ਅਤੇ ਕੈਲੀਫੋਰਨੀਆ ਦੇ ਵਿੱਚ 3000। ਇਹ ਐਵਰੇਜ ਆ ਜੂਨ ਦੇ ਮਹੀਨੇ ਦੀ, ਪਰ ਆਪਾਂ ਹੁਣ ਰੀਸੈਂਟਲੀ ਦੇਖ ਰਹੇ ਹਾਂ ਕੱਲ੍ਹ ਜਿੱਦਾਂ 8000 ਸੀ, ਅੱਜ ਪਤਾ ਨਹੀਂ ਕਿੰਨੇ ਕੁ ਜਿਹੜੇ ਹੋਰ ਨਵੇਂ ਕੇਸ ਜਿਹੜੇ ਉਹ ਆ ਜਾਣੇ ਆ। ਸੋ ਸਾਰਿਆਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਧਿਆਨ ਸੁਚੇਤ ਰਹਿਣ ਦੀ ਜ਼ਰੂਰਤ ਹੈਗੀ ਆ। ਜੀ, ਆਪਾਂ ਬ੍ਰੇਕ ਵੀ ਲੈਣੀ ਆ। ਬ੍ਰੇਕ ਤੋਂ ਪਹਿਲਾਂ ਇੱਕ ਜਿਸ ਤਰ੍ਹਾਂ ਆਪਾਂ ਸਟਿਮੂਲਸ ਚੈੱਕ ਦੀ ਗੱਲ ਕਰਦੇ ਸੀ, PPP ਲੋਨ ਦੀ ਜੇ ਗੱਲ ਕਰਦੇ ਜਾਈਏ, ਕੱਲ੍ਹ ਲਾਸਟ ਡੇਟ ਸੀਗੀ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਲਈ ਅਪਲਾਈ ਕਰਨ ਲਈ, ਜੇ ਤੁਹਾਡੇ 500 ਤੋਂ ਥੱਲੇ ਇੰਪਲਾਈ ਹੈਗੇ ਆ। ਪਰ ਦੇਰ ਰਾਤ ਜਿਹੜੀ ਸੈਨੇਟ ਆ ਉਹਨਾਂ ਨੇ ਇਹ ਪਾਸ ਕਰ ਦਿੱਤਾ, ਜਿਹੜੀ ਡੈਡਲਾਈਨ ਆ ਉਸ ਨੂੰ ਅਗਸਤ 8 ਤੱਕ ਕਰ ਦਿੱਤਾ। ਕਹਿੰਦੇ $130 ਬਿਲੀਅਨ ਜਿਹੜਾ ਆ ਮਨੀ ਉਹ ਸਟਿਲ ਪਿਆ ਆ
ਸਪੈਂਡ ਨਹੀਂ ਹੋਇਆ ਸੀ। ਸੋ ਉਸ ਨੂੰ ਦੇਖਦੇ ਹੋਏ ਸੈਨੇਟ ਨੇ ਕੱਲ੍ਹ ਰਾਤੀ ਜਿਹੜਾ ਬਿੱਲ ਪਾਸ ਕਰਤਾ ਵੀ ਜਿਹੜਾ ਹੁਣ ਕੋਈ ਵੀ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਲਈ ਅਪਲਾਈ ਕਰਨਾ ਚਾਹੁੰਦਾ ਉਹ ਅਗਸਤ 8 ਤੱਕ ਅਪਲਾਈ ਕਰ ਸਕਦਾ ਹੈਗਾ ਆ। ਸੈਨੇਟਰ ਬੈਨ ਕਾਰਡਿਨ ਜਿਹੜੇ ਆ ਮੈਰੀਲੈਂਡ ਦੇ ਡੈਮੋਕ੍ਰੇਟਸ ਆ, ਉਹਨਾਂ ਨੇ ਵੀ ਜਿਹੜੇ ਆ ਨਾਲ ਦੀ ਨਾਲ ਰਿਪਬਲਿਕਨਾਂ ਨਾਲ ਰਲ ਕੇ ਜਿਹੜਾ ਆ ਇਹ ਬਿੱਲ ਪਾਸ ਕੀਤਾ ਹੈਗਾ। ਜੀ, ਤੇ ਇਹ ਵੀ ਜ਼ਰੂਰ ਦੱਸ ਦਿਓ ਹਰਜੋਤ ਸਿੰਘ ਜੀ ਵੀ ਜਿਹੜਾ ਉਹ ਐਮਰਜੈਂਸੀ ਜਿਹੜਾ ਡਿਜ਼ਾਸਟਰ ਲੋਨ ਆ ਕੀ ਉਹ ਅਜੇ ਵੀ ਉਹ ਜੀ ਹਾਂ। ਐਪਲੀਕੇਸ਼ਨਸ ਲੈ ਰਹੇ ਨੇ? ਹਜੇ ਵੀ ਉਹ ਲੈ ਰਹੇ ਆ, ਬਿਲਕੁਲ ਹਜੇ ਵੀ ਉਹਨਾਂ ਦੀ ਐਪਲੀਕੇਸ਼ਨ ਔਨ ਹੈਗੀ ਆ। ਜੇ ਕਿਸੇ ਨੂੰ ਉਹਦੇ ਬਾਰੇ ਨਹੀਂ ਲਿੰਕ ਲੱਭ ਰਿਹਾ, ਉਹ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਲਿੰਕ ਵੀ ਹੈਗਾ ਆ, ਉੱਥੇ ਤੁਸੀਂ ਮੈਸੇਜ ਕਰ ਸਕਦੇ, ਅਸੀਂ ਤੁਹਾਨੂੰ ਜਾਂ ਭੇਜ ਸਾਨੂੰ ਦਾਂਗੇ। ਹਾਂਜੀ ਫੇਸਬੁੱਕ ਜੀ ਦੇ ਹਾਂ। ਉੱਤੇ ਮੈਸੇਜ ਕਰ ਦਿਓ ਜਿਨ੍ਹਾਂ ਨੂੰ ਲਿੰਕ ਚਾਹੀਦਾ, ਤੇ ਜਾਂ ਈਮੇਲ ਕਰ ਦਿਓ info@punjabiradiousa.com ਦੇ ਉੱਤੇ, ਤੁਹਾਨੂੰ ਜਿਹੜੀ ਉਹ ਆਪਾਂ ਉਹ ਲਿੰਕ ਆ ਉਹ ਸੈਂਡ ਕਰ ਸੋ ਦੇਵਾਂਗੇ। ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਤੁਸੀਂ ਅਪਲਾਈ ਕਰ ਸਕਦੇ ਆ, ਕਿਉਂਕਿ ਬਹੁਤ ਸਾਰੀਆਂ ਬੈਂਕਾਂ ਨੇ 5-6 ਦਿਨ ਪਹਿਲਾਂ ਜਿਹੜੀਆਂ ਐਪਲੀਕੇਸ਼ਨਾਂ ਲੈਣੀਆਂ ਬੰਦ ਕਰ ਦਿੱਤੀਆਂ ਸੀ। ਕਹਿੰਦੇ ਸੀ ਵੀ ਕਿਉਂਕਿ ਲਾਸਟ ਡੇਟ ਜਿਹੜੀ ਆ ਜੂਨ 30 ਆ। ਸੋ ਹੁਣ ਜਿਹੜੇ ਮਿਸ ਕਰ ਗਏ ਆ ਇਸ ਬੱਸ ਨੂੰ ਦੁਬਾਰਾ ਕਿ ਫਿਰ ਬੱਸ 'ਤੇ ਚੜ੍ਹ ਸਕਦੇ, ਅਪਲਾਈ ਕਰ ਸਕਦੇ ਆ। ਸੋ ਕੋਈ ਵੀ ਜਿਹੜਾ ਆਪਣਾ ਭੈਣ ਭਰਾ ਹੈਗਾ, ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਬਿਜ਼ਨਸ ਸੀ, ਚਾਹੇ ਤੁਸੀਂ ਸਿੰਗਲ ਸੈਲਫ ਇੰਪਲਾਇਡ ਵੀ ਸੀਗੇ, ਕਾਰਪੋਰੇਸ਼ਨ ਨਹੀਂ ਵੀ, ਉਹਦੇ 'ਚ ਤੁਹਾਡਾ ਕੋਈ ਨਾ ਕੋਈ ਪੋਜ਼ੀਟਿਵ ਸ਼ੋ ਹੋਇਆ ਹੈਗਾ ਜਦੋਂ ਤੁਸੀਂ ਟੈਕਸ ਫਾਈਲ ਕੀਤਾ, ਕਿਉਂਕਿ ਕਈਆਂ ਨੇ ਟੈਕਸ ਨਹੀਂ ਫਾਈਲ ਕੀਤਾ, ਹੁਣ ਮੋਸਟਲੀ ਟੈਕਸ ਵੀ ਫਾਈਲ ਕਰਤਾ, ਅਤੇ ਤੁਸੀਂ ਜਿਹੜਾ ਆ ਉਹ ਅਪਲਾਈ ਕਰ ਸਕਦੇ ਹੈਗੇ। ਉਹਦੀ ਕੋਈ ਫੀਸ ਵਗੈਰਾ ਨਹੀਂ ਹੈਗੀ। ਸੋ ਨਥਿੰਗ ਰੋਂਗ ਅਪਲਾਈ ਕਰਨ ਦੇ ਵਿੱਚ। ਜੇ ਮਿਲ ਗਿਆ ਤੇ ਤਾਂ ਠੀਕ ਆ, ਜੇ ਨਹੀਂ ਮਿਲਿਆ ਫਿਰ ਤਾਂ ਵੀ ਠੀਕ ਆ। ਜੀ, ਤੇ ਜਿਹੜਾ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਵਾਪਸ ਹਾਜ਼ਰ ਹੁੰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਭਾਗਵਾਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ, ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ, ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ, ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ, ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। 4th of July ਨੂੰ ਲੈ ਕੇ ਬਹੁਤ ਹੀ ਵੱਡੀ ਸੇਲ, ਹਰ ਇੱਕ ਚੀਜ਼ ਦੇ ਉੱਤੇ 30% ਤੱਕ ਦੀ ਛੋਟ। ਸੋਫਾ, ਲਵ ਸੀਟ 4th of July ਦੇ ਉੱਤੇ ਸਪੈਸ਼ਲ ਪ੍ਰਾਈਸ ਦੇ ਉੱਤੇ। ਫਸਟ ਰਿਸਪੌਂਡਰਸ, ਫਾਇਰ ਫਾਈਟਰਸ ਅਤੇ ਹੈਲਥ ਵਰਕਰਸ ਨੂੰ 10% ਐਕਸਟਰਾ ਛੋਟ। ਤਾਂ ਪਹੁੰਚਿਓ ਜ਼ਰੂਰ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ, 9165500758 916 550 0758। ਫਰਨੀਚਰ ਟਾਈਮ ਸੈਕਰਾਮੈਂਟੋ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400।
MAF also provides a platform for experienced financial professionals with top pay, company revenue, and virtual agent training program. Visit maflife.com. MAF, California Department of Insurance License number 0M92002. ਡਾਕਟਰ ਗੁਰਵਿੰਦਰ ਕੌਰ ਬਾਠ ਡੀਸੀ ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਧੰਨਵਾਦ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਯਾਹੂ ਨਿਊਜ਼ ਵਾਲੇ ਰਿਪੋਰਟ ਕਰ ਰਹੇ ਆ ਜਿਸ ਦੇ ਵਿੱਚ ਸਿਸਕੋ ਨੂੰ ਜਿਹੜਾ ਆ ਇਹ ਦੋਸ਼ ਲਾਇਆ ਜਾ ਰਿਹਾ ਹੈ ਸਿਸਕੋ ਦੇ ਉੱਤੇ ਵੀ ਉਹਨਾਂ ਨੇ ਜੌਬ ਡਿਸਕ੍ਰਿਮੀਨੇਸ਼ਨ ਕੀਤੀ ਆ ਇਸ ਬੇਸ ਦੇ ਉੱਤੇ ਇਸ ਆਧਾਰ ਦੇ ਉੱਤੇ ਇੰਡੀਅਨ ਜਿਹੜੇ EMPLOYEES ਆ ਉਹਨਾਂ ਦੀ ਕਾਸਟ ਨੂੰ ਦੇਖਦੇ ਹੋਏ ਸੋ ਜਿਹੜਾ ਜਾਤ ਪਾਤ ਨੂੰ ਦੇਖਦੇ ਹੋਏ ਸੋ ਇਹ ਜਿਹੜਾ ਸਨਾਤਨ ਧਰਮ ਦੀਆਂ ਗੱਲਾਂ ਆ ਵੀ ਆਹੀ ਉੱਚੇ ਆ ਨੀਵੇਂ ਆ ਉਹ ਇਹਨਾਂ ਨੇ ਮਸਲਾ ਜਿਹੜਾ ਆ ਉਹ ਹੁਣ ਸਿਸਕੋ ਕੰਪਨੀ ਤੱਕ ਵੀ ਜਿਹੜਾ ਉਹ ਲੈ ਆਂਦਾ ਆ ਸਿਸਕੋ ਦੀ ਆਲਰੇਡੀ ਇਸ ਚੀਜ਼ ਨੂੰ ਲੈ ਕੇ ਜਿਹੜੇ ਕਹਿ ਲਓ ਵੀ ਸਫ਼ਿਆਂ ਦੇ ਵਿੱਚ ਜਿਹੜੇ ਭਾਰਤੀ ਲੋਕਾਂ ਦੇ ਸਫ਼ਿਆਂ ਦੇ ਵਿੱਚ ਇਹ ਚਰਚਾ ਪਹਿਲਾਂ ਚੱਲਦੀ ਆ ਰਹੀ ਸੀ ਬੜੇ ਚਿਰ ਤੋਂ ਅਤੇ ਇਹ ਹੁਣ ਜਿਹੜਾ ਕੈਲੀਫੋਰਨੀਆ ਦੇ ਰੈਗੂਲੇਟਰਸ ਆ ਉਹਨਾਂ ਨੇ ਸਿਸਕੋ ਸਿਸਟਮ ਨੂੰ ਇਸੇ ਆਧਾਰ ਦੇ ਉੱਤੇ ਹੁਣ ਸੂ ਕਰ ਦਿੱਤਾ ਆ ਵੀ ਇਹ ਕੁਛ ਜਿਹੜਾ ਉਹ ਵਾਪਰ ਰਿਹਾ ਆ ਅਮਰੀਕਨ ਇੰਡੀਅਨ EMPLOYEES ਜਿਹੜੇ ਆ ਉਹਨਾਂ ਨੂੰ ਉਹ ਕਹਿੰਦੇ ਵੀ ਇੱਕ EMPLOYEE ਨੂੰ ਉਹਦੇ 2 ਮੈਨੇਜਰਸ ਜਿਹੜੇ ਆ ਉਹਨਾਂ ਦੇ ਦੁਆਰਾ ਹਰਾਸਮੈਂਟ ਜਿਹੜੀ ਉਹ ਕੀਤੀ ਜਾ ਰਹੀ ਸੀ ਉਸ ਦੀ ਬਦਖੋਹੀ ਕੀਤੀ ਜਾ ਰਹੀ ਸੀ ਕਿਉਂਕਿ ਉਹ ਭਾਰਤੀ ਜਿਹੜੇ ਆ ਕਾਸਟ ਸਿਸਟਮ ਦੇ ਆਧਾਰ ਦੇ ਉੱਤੇ ਉਹਨਾਂ ਤੋਂ ਜਿਹੜੇ ਹੇਠਲੇ ਦਰਜੇ ਦੀ ਜਿਹੜੀ ਉਹ ਕਾਸਟ ਮੰਨੀ ਜਾਂਦੀ ਸੀ ਅਮਰੀਕਾ ਤਾਂ ਆਪਰਚੁਨਿਟੀ ਇਕੁਅਲ ਵਾਲੀ ਗੱਲ ਹੁੰਦੀ ਆ ਇੱਥੇ ਕੋਈ ਭੇਦਭਾਵ ਦੀ ਜਿਹੜੀ ਉਹ ਗੱਲ ਨਹੀਂ ਹੁੰਦੀ ਉਹ ਵੱਖਰੀ ਗੱਲ ਆ ਵੀ ਆਪਾਂ ਦੇਖਦੇ ਹਾਂ ਵੀ ਮਾਈਨੋਰਟੀਜ਼ ਦੇ ਨਾਲ ਇੱਥੇ ਵੀ ਧੱਕਾ ਜਿਹੜਾ ਉਹ ਚੱਲ ਰਿਹਾ ਆ ਪਰ ਇਸ ਸਿਸਟਮ ਦੇ ਵਿੱਚ ਆ ਕੇ ਇਹ ਹੁਣ ਇਹਨਾਂ ਦੇ ਲਈ ਵੱਡਾ ਮਸਲਾ ਜਿਹੜਾ ਹਰਜੋਤ ਸਿੰਘ ਜੀ ਬਣ ਸਕਦਾ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੇਅਰ ਇੰਪਲੋਇਮੈਂਟ ਐਂਡ ਹਾਊਸਿੰਗ ਆ ਉਹਨਾਂ ਨੇ ਜਿਹੜਾ ਆ ਇਹ ਇਸ ਦੇ ਵਿੱਚ ਨਾਲ ਜਿਹੜਾ ਲਾਸੂਟ ਆ ਉਹ ਕੀਤਾ ਹੋਇਆ ਸੋ ਰਾਜਕਰਮਵੀਰ ਸਿੰਘ ਜੀ ਬਹੁਤ ਸਾਰੇ ਸਰੋਤੇ ਸਾਨੂੰ ਕਾਲ ਕਰ ਰਹੇ ਆ ਕਿਉਂਕਿ ਸਾਡਾ ਜੇ ਤੁਸੀਂ ਸੁਣਨਾ ਆ ਪ੍ਰੋਗਰਾਮ ਪੰਜਾਬੀ ਰੇਡੀਓ USA ਦੀ ਜਿਹੜੀ ਆ YouTube ਚੈਨਲ ਆ ਉਹਦੇ 'ਤੇ ਤੁਸੀਂ ਸੁਣ ਸਕਦੇ ਆ ਆਪਾਂ ਪਿਛਲੇ 2-3 ਵੀਕਾਂ ਤੋਂ ਦੱਸ ਰਹੇ ਸੀ ਵੀ ਆਪਾਂ ਜਿਹੜੇ ਪ੍ਰੋਗਰਾਮਸ ਹੈਗੇ ਆ ਖਾਸ ਕਰਕੇ ਅਪਡੇਟ ਅਮਰੀਕਾ ਉਹ ਆਪਾਂ YouTube ਚੈਨਲ ਵੱਲ ਟਰਾਂਸਫਰ ਕਰ ਰਹੇ ਆ ਉਹਦਾ ਰੀਜ਼ਨ ਇਹੀ ਸੀ ਸਾਨੂੰ ਬਹੁਤ ਵਾਰ ਕਾਲਾਂ ਆਉਂਦੀਆਂ ਸੀਆਂ ਪਿਛਲੇ 2-3 ਮਹੀਨਿਆਂ ਤੋਂ ਜਦੋਂ ਡਿਫਰੈਂਟ ਅਸੀਂ ਪ੍ਰੋਗਰਾਮ ਜਿਹੜੇ ਆਪਣੇ ਸਾਡੇ ਸਰੋਤੇ ਆ ਉਹਨਾਂ ਦੇ ਲਈ ਜਿਹੜੇ ਆ ਫਾਇਦੇ ਵਾਲੇ ਪ੍ਰੋਗਰਾਮ ਸੀਗੇ ਜਿਹਦੇ ਵਿੱਚ ਸਟਿਮੂਲਸ ਚੈੱਕ ਦਾ ਸੀ PPP ਲੋਨ ਦਾ ਸੀ ਹੋਰ ਡਾਕਟਰਸ ਆਏ ਉਹ ਫਿਰ ਬਾਰ-ਬਾਰ ਸਾਡੇ ਆਫਿਸ ਕਾਲਾਂ ਆਉਂਦੀਆਂ ਵੀ ਭਾਈ ਅਸੀਂ ਕਦੋਂ ਸਾਨੂੰ ਲੱਭਦਾ ਨਹੀਂ ਫੇਸਬੁੱਕ ਤੋਂ ਸੋ ਇਸ ਕਰਕੇ ਆਪਾਂ YouTube ਵੱਲ ਟਰਾਂਸਫਰ ਹੋਏ ਸੀ ਤਾਂ ਕਿ ਡੇਟ ਦੱਸ ਸਕੀਏ ਵੀ ਇਸ ਡੇਟ ਨੂੰ ਜਾ ਕੇ ਚੈੱਕ ਕਰ ਲਓ ਸੋ ਜਿੰਨੇ ਵੀ ਸਾਡੇ ਸਰੋਤੇ ਫੇਸਬੁੱਕ 'ਤੇ ਸੀ ਪਲੀਜ਼ ਤੁਸੀਂ YouTube 'ਤੇ ਲਾਈਵ ਚੱਲ ਰਿਹਾ ਪੰਜਾਬੀ ਰੇਡੀਓ USA ਨੂੰ ਸਬਸਕ੍ਰਾਈਬ ਕਰੋ ਇੱਕ ਤਾਂ ਆਪਣੇ ਜਿੰਨੇ ਵੀ ਦੋਸਤ ਮਿੱਤਰ ਆ ਉਹਨਾਂ ਨੂੰ ਦੱਸੋ
ਤੇ ਦੂਜਾ ਉੱਥੇ ਤੁਸੀਂ ਦੇਖ ਸਕਦੇ ਆ। ਸੋ ਬਿਲਕੁਲ ਸਿਸਕੋ ਦੇ ਵਿੱਚ ਬੜੀ ਮਾੜੀ ਗੱਲ ਆ। ਰਾਜਕਰਮਵੀਰ ਸਿੰਘ ਜੀ ਕਹਿੰਦੇ ਵੀ ਸਿਸਕੋ ਨੇ ਦੱਸਿਆ ਵੀ ਸਿਸਕੋ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਇੰਡੀਅਨ ਕੰਮ ਕਰਦੇ ਆ ਤੇ ਬਹੁਤੇ ਕਹਿੰਦੇ ਮੈਜੋਰਟੀ 'ਚ ਉਹ ਜਾਂ ਬ੍ਰਾਹਮਣ ਜਾਂ ਹੋਰ ਉੱਚੀਆਂ ਜਾਤਾਂ ਵਾਲੇ ਆ। ਸੋ ਉੱਥੇ ਕਹਿੰਦੇ ਵੀ ਜਿਹੜੇ ਲੋਅਰ ਕਾਸਟ ਸੀ, ਸੋ ਕਾਲਡ ਲੋਅਰ ਕਾਸਟ, ਦੇਖੋ ਇੱਥੇ ਅਮਰੀਕਾ 'ਚ ਆ ਕੇ ਵੀ ਹਟੇ ਨਹੀਂ ਹੈਗੇ। ਅਮਰੀਕਾ 'ਚ ਆ ਕੇ ਵੀ ਐਡੀ ਵੱਡੀ ਕੰਪਨੀ 'ਚ ਕੰਮ ਕਰਦੇ ਹੋਏ ਵੀ ਉਹਨਾਂ ਨੇ ਐਡੇ ਪੁੱਠੇ ਕੰਮ ਕੀਤੇ ਵੀ ਦੇਖੋ ਜੀ ਇਹ ਬੰਦਾ ਲੋਅਰ ਕਾਸਟ ਦਾ ਆ, ਇਹਦੇ ਨਾਲ ਅਸੀਂ ਇਹਨੂੰ ਜਿਹੜਾ ਆ ਹਾਰਡ ਟਾਈਮ ਦੇਣਾ ਆ ਜਾਂ ਦੇਖੋ। ਸੋ ਸਿਸਕੋ ਦੇ 2 ਇੰਜੀਨੀਅਰਿੰਗ ਮੈਨੇਜਰ, ਇੱਕ ਸੁੰਦਰ ਅਈਅਰ ਤੇ ਇੱਕ ਰਮਨਾ ਕੋਪੇਲਾ, ਦੋਨਾਂ ਨੂੰ ਹੀ ਜਿਹੜਾ ਆ ਉਹ ਲਾ ਸੂਟ ਦੇ ਵਿੱਚ ਇਨਵੋਲਵ ਹੋਏ ਹੈਗੇ ਆ। ਕਹਿੰਦੇ ਵੀ ਉਹ ਹਰਾਸ ਕਰ ਰਹੇ ਸੀ ਇੰਟਰਨਲੀ ਜਿਹੜੇ EMPLOYE ਨੂੰ, ਪਈ ਜੀ ਉਹ ਲੋਅਰ ਕਾਸਟ ਦਾ ਜਿਹੜਾ EMPLOYE ਹੈਗਾ ਆ ਜੀ। 2015 ਤੋਂ ਜਿਹੜਾ EMPLOYE ਵਿਕਟਮ ਦਾ ਜਿਹੜਾ ਨਾਮ ਤਾਂ ਨਹੀਂ ਅਜੇ ਇਸ ਦੇ ਵਿੱਚ ਦੱਸਿਆ ਗਿਆ। ਸੈਨ ਹੋਜ਼ੇ ਦੀ ਫੈਡਰਲ ਕੋਰਟ ਦੇ ਵਿੱਚ ਲਾਸੂਟ ਫਾਈਲ ਹੋਇਆ ਆ ਤੇ ਉਹ ਦਲਿਤ ਜਿਹੜਾ ਆ ਉਸ ਦੇ ਭਾਈਚਾਰੇ ਦੇ ਵਿੱਚੋਂ ਜਿਹੜਾ ਉਹ ਦੱਸਿਆ ਜਾ ਰਿਹਾ ਆ ਤੇ ਇਹ ਸਿਲੀਕਨ ਵੈਲੀ EMPLOYERS ਸਿਸਕੋ ਵਰਕਫੋਰਸ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਇੰਡੀਅਨ ਇਮੀਗਰੈਂਟ ਆ ਉਹ ਕੰਮ ਜਿਹੜੇ ਉਹ ਕਰਦੇ ਆ, ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਇਹ ਕੁਛ ਜਿਹੜਾ ਉਹਨਾਂ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਇੱਕ ਸਿਵਲ ਰਾਈਟ ਗਰੁੱਪ ਇਕੁਐਲਿਟੀ ਲੈਬਸ ਉਹਨਾਂ ਨੇ 2018 ਦੇ ਵਿੱਚ ਇੱਕ ਰਿਪੋਰਟ ਸਾਈਟ ਕੀਤੀ ਸੀ। ਉਸ ਦੇ ਵਿੱਚ ਵੀ ਜਿਹੜਾ ਉਹ ਦੇਖਿਆ ਜਾ ਰਿਹਾ, ਉਹਨਾਂ ਨੇ ਦੱਸਿਆ ਉਸ ਸਰਵੇ ਦੇ ਵਿੱਚ 67% ਜਿਹੜੇ ਦਲਿਤ ਭਾਈਚਾਰੇ ਵਾਲੇ ਲੋਕ ਆ ਜਿਨ੍ਹਾਂ ਨੂੰ ਸਰਵੇ ਕੀਤਾ ਗਿਆ, ਉਹਨਾਂ ਨੇ ਕਿਹਾ ਵੀ ਸਾਨੂੰ US ਵਰਕ ਪਲੇਸਿਸ ਦੇ ਉੱਤੇ ਅਨਫੇਅਰਲੀ ਟਰੀਟ ਕੀਤਾ ਜਾਂਦਾ। ਸੋ ਕਿਤੇ ਨਾ ਕਿਤੇ ਉਹ ਜਿਹੜੀ ਕਾਸਟ ਸਿਸਟਮ ਦੇ ਆਧਾਰ ਦੇ ਉੱਤੇ ਉਹਨਾਂ ਦੇ ਨਾਲ ਜਿਹੜੀ ਬਦਸਲੂਕੀਆਂ ਜਿਹੜੀਆਂ ਉਹ ਹੋ ਰਹੀਆਂ ਨੇ। ਸੋ ਇਹ ਮਾੜੀ ਗੱਲ ਹੈਗੀ ਆ। ਨਵੰਬਰ 2016 ਦੇ ਵਿੱਚ ਵੀ ਜਿਹੜਾ ਆ ਇੱਕ ਸਿਸਕੋ ਦੇ ਵਿੱਚ ਇਸੇ ਹੀ ਬੰਦੇ ਦੇ ਖਿਲਾਫ ਹਿਊਮਨ ਰਿਸੋਰਸ ਦੇ ਵਿੱਚ ਸ਼ਿਕਾਇਤ ਵੀ ਗਈ ਸੀਗੀ ਵੀ ਉਸ ਨੇ ਜਿਹੜੇ ਦਲਿਤ ਭਾਈਚਾਰੇ ਦੇ ਜਿਹੜੇ ਕੁਲੀਗ ਆ ਉਸ ਨੂੰ ਬਾਹਰ ਜਿਹੜਾ ਆ ਉਹ ਕੱਢਿਆ ਸੀਗਾ। ਸੋ ਇਹ ਆਈ ਥਿੰਕ ਇੱਦਾਂ ਲੱਗ ਰਿਹਾ ਵੀ ਇਸ ਬੰਦੇ ਦਾ ਕੋਈ ਪਹਿਲਾ ਜਿਹੜਾ ਇਹ ਕਾਰਾ ਨਹੀਂ ਹੈਗਾ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਪਹਿਲੋਂ ਵੀ ਸਿਸਕੋ ਦੇ ਵਿੱਚ ਘਟ ਚੁੱਕੀਆਂ ਹੋਈਆਂ। ਹੋਰ ਵੀ ਬਹੁਤ ਉਤੋਂ ਕੰਪਲੇਨ ਆਉਂਦੀਆਂ ਰਾਜਕਰਮਵੀਰ ਸਿੰਘ। ਕਈ ਵਾਰੀ ਕਹਿੰਦੇ ਜਿਹੜੇ ਤਾਮਿਲ ਹੁੰਦੇ ਆ, ਜਿਹੜੇ ਉਹ ਤਾਮਿਲਾਂ ਨੂੰ ਸਪੋਰਟ ਕਰਦੇ ਆ, ਜਿਹੜੇ ਮਲਿਆਲਮਾਂ ਨੂੰ ਕਰਦੇ ਆ, ਇੱਦਾਂ ਦਾ ਬਹੁਤ ਕੁਝ ਚੱਲ ਰਿਹਾ। ਸੋ ਦੇਖੋ ਵੀ ਅਮਰੀਕਾ 'ਚ ਆ ਕੇ ਵੀ ਇਹ ਐਡੀ ਵੱਡੀ ਕੰਪਨੀ ਜਿਹੜਾ ਸਿਸਕੋ ਆ ਉੱਥੇ ਹੋ ਰਿਹਾ। ਸੋ ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਹੁਣ ਉਹਨਾਂ ਦੇ ਅਗੇਂਸਟ ਲਾ ਸੂਟ ਫਾਈਲ ਹੋਇਆ। ਸੋ ਇੱਥੇ ਦੀ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਇਕੁਇਟੀ ਲੈਬਸ ਸਿਵਲ ਰਾਈਟਸ ਗਰੁੱਪ, ਉਹਨਾਂ ਨੇ ਇਹ ਜਿਹੜੀ ਰਿਪੋਰਟ ਆ ਜਾਰੀ ਕੀਤੀ ਹੈਗੀ ਆ ਜੀ। ਅਤੇ ਇੱਕ ਆਪਣੇ ਨਾਲ ਕਾਲਰ ਜੁੜੇ ਨੇ, ਉਹ ਸਵਾਲ ਜਿਹੜਾ ਕੁਛ ਜਿਹੜਾ ਕਰਨਾ ਚਾਹੁੰਦੇ ਨੇ 213 ਏਰੀਆ ਕੋਡ 'ਚੋਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਭਾਈ। ਸਤਿ ਸ਼੍ਰੀ ਅਕਾਲ ਜੀ ਸਰ। ਅੱਜ ਤੁਸੀਂ ਬਹੁਤ ਵਧੀਆ ਇੱਕ ਕੁਐਸਚਨ ਕਰ ਰਹੇ ਹੋਗੇ। ਇਹ ਮੇਰੇ ਨਾਲ ਬੀਤੀ ਹੈਗੀ। ਇੱਕ ਇੱਥੇ ਟਰੱਕਿੰਗ ਕੰਪਨੀ ਹੈ ਜੀ ਲਾਸ ਐਂਜਲਸ ਏਰੀਆ ਦੇ ਵਿੱਚ। ਮੈਂ ਟਰੱਕ ਡਰਾਈਵਰ ਹੈਗਾ ਜੀ। ਉਹਨਾਂ ਦਾ ਫਾਰਮ ਜਦੋਂ ਮੈਂ ਲੈ ਕੇ ਆਇਆ ਸੀ ਤੇ ਉਹਦੇ 'ਚ ਸਪੈਸ਼ਲੀ ਲਿਖਿਆ ਹੋਇਆ ਸੀ ਤੁਹਾਡੀ ਬੀਅਰਡ ਛੋਟੀ ਔਰ ਤੁਹਾਡੇ ਜਿਹੜੇ ਵਾਲ ਹੈ ਉਹ ਗਰਦਨ ਤੋਂ ਉੱਪਰ ਹੋਣੇ ਚਾਹੀਦੇ ਨੇ। ਤੇ ਮੈਂ ਇਸੀ ਦੇਖ ਕੇ ਮੈਂ ਉਸ ਨੂੰ ਅਪਲਾਈ ਨਹੀਂ ਕਰ ਸਕਿਆ। ਜੀ ਇਹ ਕਦ ਦੀ ਗੱਲ ਹੈ? ਇਹ ਭਾਜੀ ਇੱਕ ਨਾ ਫਾਰਮ ਮੇਰੇ ਕੋਲ ਹੁਣ ਨਹੀਂ ਪਿਆ ਜੀ। ਨਹੀਂ, ਕਦੋਂ ਦੀ, ਕਿਹੜੇ ਈਅਰ ਦੀ ਗੱਲ ਹੈ? ਹੁਣ ਜੀ 3-4 ਮਹੀਨੇ ਪਹਿਲਾਂ। ਇਹ ਰੋਂਗ ਆ। ਇਹ ਤੁਸੀਂ ਬਿਲਕੁਲ ਲੇਬਰ ਡਿਪਾਰਟਮੈਂਟ ਜਾਂ ਹੋਰ ਕੰਪਲੇਨ ਕਰ ਸਕਦੇ। ਇਹ 98 ਤੋਂ ਪਹਿਲਾਂ ਹੁੰਦਾ ਸੀ। ਪਈ ਜਿਹੜੀ ਜੇ ਤੁਹਾਨੂੰ ਉਹ ਡਿਸਕ੍ਰਿਮੀਨੇਟ ਕਰ ਸਕਦੇ ਸੀ ਬੇਸਡ ਅਪਨ ਪਈ ਨਹੀਂ ਜੀ ਤੁਸੀਂ ਜੌਬ ਸਿੰਬਲਸ ਨੂੰ ਜਾਂ ਜਿਹੜਾ ਉਹ ਅਲਾਉ ਨਹੀਂ ਸੀ ਕਰਦੇ। ਓਸ਼ਾ ਨੇ ਤਾਂ ਹੁਣ ਇਹ ਅਲਾਉ ਕੀਤਾ ਹੋਇਆ ਖੁਦ ਵੀ ਤੁਸੀਂ ਜਿਹੜਾ ਪੱਗ ਬੰਨ ਕੇ ਜਾਂ ਇਦਾਂ ਦੀ ਜਿਹੜੀ ਚੀਜ਼ ਰੱਖ ਕੇ ਆ ਉਹ ਕਰ ਸਕਦੇ ਆ। ਆਈ ਥਿੰਕ 98 ਚ ਬਿਲ ਕਲਿੰਟਨ ਨੇ ਲਾ ਜਿਹੜਾ ਇਹ ਬਣਾਇਆ ਸੀ ਵੀ ਤੁਸੀਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਬੇਸਡ ਅਪਨ ਤੁਹਾਡੇ ਕੋਈ ਰਿਲੀਜਨ, ਰੇਸ, ਕਲਰ ਕਿਸੇ ਦੇ ਬੇਸ ਦੇ ਉੱਤੇ ਜੀ। ਸਰ ਉਹ ਪਗੜੀ ਦੇ ਉੱਪਰ ਨਹੀਂ ਹੈਗਾ, ਉਹਦਾ ਸਿਰਫ ਹੈਗਾ ਵਾਲ ਦੇ ਉੱਤੇ। ਵਾਲ ਹੈ ਪਿੱਛੋਂ ਗਰਦਨ ਦੇ ਉੱਪਰ ਹੋਣਾ ਚਾਹੀਦਾ ਹੈ ਔਰ ਤੁਹਾਡੀ ਬੀਅਰਡ ਟ੍ਰਿਮਡ ਹੋਣੀ ਚਾਹੀਦੀ ਹੈ। ਨਹੀਂ, ਇਹ ਬਿਲਕੁਲ ਰੋਂਗ ਆ। ਤੁਸੀਂ ਸਿੱਖ ਕੋਲੀਸ਼ਨ ਨੂੰ ਕੰਟੈਕਟ ਕਰਿਓ। ਜੇ ਬਾਅਦ ਦੇ ਵਿੱਚ ਜਦੋਂ ਸਾਡਾ ਪ੍ਰੋਗਰਾਮ ਖਤਮ ਹੋ ਗਿਆ ਤੁਹਾਨੂੰ ਉਹਨਾਂ ਦਾ ਕੰਟੈਕਟ ਵੀ ਦੇ ਦਾਂਗੇ। ਉਹ ਬਿਲਕੁਲ ਫਾਈਟ ਕਰੂਗੇ। ਬਿਲਕੁਲ ਇਹਦੇ ਵਿੱਚ ਚਾਹੇ ਉਹਨਾਂ ਨੇ ਡਾਇਰੈਕਟਲੀ ਟਰਬਨ ਨਹੀਂ ਲਿਖਿਆ ਪਰ ਇਹਦਾ ਮਤਲਬ ਆ ਵੀ ਉਹ ਤੁਹਾਨੂੰ ਸਿੱਧਾ ਹੀ ਬਾਹਰ ਕਰ ਰਹੇ ਆ। ਜਿਹੜੇ ਪੱਗ ਬੰਨਦੇ ਆ ਜਾਂ ਦਾੜੀ ਰੱਖਦੇ ਆ ਉਹਨਾਂ ਨੂੰ ਤਾਂ ਫਿਰ ਉਹ ਸਿੱਧਾ ਹੀ ਬਾਹਰ ਕਰ ਰਹੇ ਆ ਵੀ ਹੁਣ ਤਾਂ ਅਮਰੀਕਨ ਫੌਜ ਨੇ ਵੀ ਅਲਾਉ ਕਰਤਾ ਜੀ, 에ਅਰ ਫੋਰਸ ਨੇ ਅਲਾਉ ਕਰਤਾ, ਕਿੰਨਿਆਂ ਨੇ ਅਲਾਉ ਕਰਤਾ। ਸੋ ਆਈ ਥਿੰਕ ਅੱਜ ਦੇ ਜ਼ਮਾਨੇ 'ਚ ਗੱਲ ਜਿਹੜੀ ਉਹਨਾਂ ਦੀ ਇਹ ਚੱਲਣੀ ਨਹੀਂ। ਥੈਂਕ ਯੂ ਇਹ ਜਿਹੜਾ ਨੋਟਿਸ 'ਚ ਲਿਆਉਣ ਦੇ ਲਈ ਵੀਰ ਜੀ। ਪਲੀਜ਼ ਜੀ ਤੁਸੀਂ ਖੈਰ ਬਹੁਤ ਜ਼ਬਰਦਸਤ ਅੱਜ ਖੈਰ ਕੀ ਤੁਸੀਂ ਰੋਜ਼ ਹੀ ਬਹੁਤ ਖਬਰਾਂ ਦਿੰਦੇ ਹੋ, ਤੁਹਾਨੂੰ ਐਪਰੀਸ਼ੀਏਟ ਕਰਦਾ। ਪਲੀਜ਼ ਥੈਂਕ ਯੂ, ਧੰਨਵਾਦ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਜੀ ਸੋ ਬਿਲਕੁਲ ਜੇ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਜ਼ਰੂਰ ਕੰਪਲੇਨ ਕਰਨੀ ਚਾਹੀਦੀ। ਹੁਣ ਤਾਂ ਆਪਣੀਆਂ ਬਹੁਤ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਆ ਜਿਹੜੀਆਂ ਇਹ ਕੇਸ ਬਿਨਾਂ ਕਿਸੇ ਕਾਸਟ 'ਤੇ ਫਾਈਟ ਕਰਦੀਆਂ ਆ। ਜੀ ਸੋ ਇਹਦਾ ਫਾਈਟ ਕਰਨਾ ਚਾਹੀਦਾ ਹੈਗਾ। ਜੀ ਆਪਣੇ ਨਾਲ ਅਗਲੇ ਕਾਲਰ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਪਹਿਲਾਂ ਤਾਂ ਕੈਨੇਡਾ ਨਿਵਾਸੀਆਂ ਸਾਰਿਆਂ ਬਹੁਤ ਬਹੁਤ ਮੁਬਾਰਕਾਂ। ਤੇ ਦੂਸਰੀ ਵੀਰ ਤੁਸੀਂ ਗੱਲ ਕਰਦੇ ਸੀ ਆ ਇੱਕ ਤਾਂ ਸਿਸਕ ਵਾਲੀ ਕੀਤੀ ਬਹੁਤ ਮਾੜੀ ਗੱਲ ਆ, ਤੇ ਸਾਨੂੰ ਸਾਰਿਆਂ ਨੂੰ ਮਤਲਬ ਉਹਨਾਂ ਬੰਦਿਆਂ ਦੇ ਨਾਲ ਖੜਨਾ ਚਾਹੀਦਾ ਕਿ ਇਹਨਾਂ ਲੋਕਾਂ ਲਈ ਇੱਥੇ ਜਗ੍ਹਾ ਨਹੀਂ ਹੈ ਇਹਨਾਂ ਗੱਲਾਂ ਵਾਸਤੇ, ਤੇ ਬਹੁਤ ਮਾੜੀ ਗੱਲ ਹੈ। ਦੂਜਾ ਵੀਰ ਜੀ ਟਰੱਕਾਂ ਕਿਉਂਕਿ ਹੁਣ ਤਾਂ ਦੇਖੋ ਆਰਮੀ 'ਚ ਵੀ ਸਿੱਖਾਂ ਨੂੰ ਇਜਾਜ਼ਤ ਆ, ਪੁਲਿਸ 'ਚ ਵੀ, ਸ਼ਹਿਰ ਸਾਰੇ ਆਪਣੇ ਸਿੱਖ ਭਾਈ ਹੈਗੇ ਆ, ਤੇ ਟਰੱਕਾਂ ਵਾਲਾ ਸਾਨੂੰ ਪਤਾ ਨਹੀਂ ਕੀ ਪਤਾ। ਸਾਰਿਆਂ ਨੂੰ ਇਹਨਾਂ ਨਾਲ ਤੁਰਨਾ ਚਾਹੀਦਾ, ਇਹਨਾਂ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਬਹੁਤ ਮਾੜੀ ਗੱਲ ਹੈ। ਇਹਨਾਂ ਚੀਜ਼ਾਂ ਵਿੱਚ ਇੱਥੇ ਅਮਰੀਕਾ ਵਿੱਚ ਜਗ੍ਹਾ ਨਹੀਂ ਇਹਨਾਂ ਵਾਸਤੇ, ਬਿਲਕੁਲ ਇਹਨਾਂ ਦੱਸਣਾ ਚਾਹੀਦਾ ਜੀ ਤੇ ਬਹੁਤ ਮਾੜੀ ਗੱਲ ਹੈ, ਤੇ ਇਹਨਾਂ ਸਾਥ ਦਿਓ। ਤੇ ਦੂਜੀ ਬੇਨਤੀ ਕਰਨੀ ਚਾਹੁੰਦਾ, ਆਪਣੇ 4th ਜੁਲਾਈ ਆ ਰਿਹਾ ਤੇ ਸਾਰਿਆਂ ਮੈਨੂੰ ਪਤਾ ਸਾਰੇ ਪਟਾਕੇ ਖਰੀਦਦੇ, ਸਾਰੇ ਆਪਣੀ ਸੇਫਟੀ ਰੱਖ ਕੇ ਪਟਾਕੇ ਚਲਾਉਣੇ, ਕੋਈ ਇਲੀਗਲ ਕੰਮ ਨਾ ਕਰਿਓ, ਸੇਫਟੀ ਰੱਖੋ ਪੂਰੀ, ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ, ਤੇ ਪਟਾਕੇ ਲੈਣ ਵੀ ਜਾਣਾ ਤੇ ਜਿੱਥੇ ਵੀ ਲੈ ਕੇ ਜਾਣਾ ਆਪਣੇ ਮਾਸਕ ਪਾ ਕੇ ਜਾਓ, ਤਾਂ ਆਪਣਾ ਸੋਸ਼ਲ ਡਿਸਟੈਂਸ ਦਾ ਆਪਣੇ ਖਿਆਲ ਰੱਖਣਾ ਪੂਰਾ। ਤੇ ਬੇਨਤੀ ਹੈ ਕਿ ਆਪਣੇ ਤੁਹਾਨੂੰ ਪਤਾ ਸਾਰੇ ਜਕਾਰਾ ਮੂਵਮੈਂਟ ਵਾਲੇ ਬਹੁਤ ਵਧੀਆ ਨਿਆਣੇ ਕੰਮ ਕਰ ਰਹੇ ਆ, ਤੇ ਉਹਨਾਂ ਦੀ ਸਪੋਰਟ ਵੀ ਰੱਜ ਕੇ ਕਰੀਏ। ਤੇ ਇਸੇ ਸੰਬੰਧ ਵਿੱਚ ਉਹਨੇ ਆਪਣੇ ਪ੍ਰਿਜ਼ਨ ਹੋਵੇ ਤੇ ਜੂਬਾ ਸਿਟੀ ਵਿੱਚ ਆਪਣੇ ਸਟਾਲ ਲਗਾਏ ਆ ਪੈਂਥਰ ਵਾਲਿਆਂ ਦੇ, ਤੇ ਜੂਬਾ ਸਿਟੀ ਵਿੱਚ ਜਿਹੜਾ ਜਕਾਰਾ ਮੂਵਮੈਂਟ ਲਗਾ ਪਿਛਲੇ ਸਾਲ ਸੀਗਾ ਆਪਣੇ ਲੋ ਦੇ ਵਿੱਚ ਹੀ, ਪਰ ਐਤਕੀ ਉਹਨੇ ਨਵੀਂ ਲੋਕੇਸ਼ਨ ਆ। ਮੈਂ ਬੇਨਤੀ ਕਰਨੀ ਇਹੀ ਚਾਹੁੰਦਾ ਕਿ ਸਾਰੇ ਉਹਨਾਂ ਦਾ ਸਾਥ ਦੇ ਉੱਥੇ ਆ ਕੇ, ਨਵੀਂ ਲੋਕੇਸ਼ਨ ਹੈਗੀ ਕੁਇਕ ਸਟਾਪ ਜਿਹੜਾ ਜੂਬਾ ਸਿਟੀ ਵਿੱਚ ਹੈਗਾ ਲਿੰਕਨ ਤੇ ਵਾਲਟਨ ਤੇ, ਉਹ ਕਾਰਨਰ ਤੇ ਉਹਨਾਂ ਦਾ ਲੱਗਿਆ, ਤੇ ਅੱਜ ਸ਼ੁਰੂ ਕਰ ਦੇਣੇ ਪਟਾਕੇ ਉਹਨੇ ਵੇਚਣੇ, ਤੇ ਆਓ ਉਹਨਾਂ ਦਾ ਹੈਲਪ ਕਰੀਏ, ਮਦਦ ਕਰੀਏ। ਬਹੁਤ ਵਧੀਆ ਕੰਮ ਕਰ ਰਿਹਾ, ਤੇ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਤੇ ਸੋਸ਼ਲ ਡਿਸਟੈਂਸ ਦਾ ਜ਼ਰੂਰ ਖਿਆਲ ਰੱਖਣਾ। ਧੰਨਵਾਦ ਜੀ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਗਲੇ ਕਾਲਰ ਨੇ ਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ, ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਆਪ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਸਾਰੇ ਕੈਨੇਡੀਅਨਸ ਨੂੰ ਤੇ ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਸੋ ਮਚ ਜੀ। ਤੇ ਰਾਜਕਰਨਵੀਰ ਜੀ ਭਾਜੀ, ਆਪਣਾ ਉਹ ਜਿਹੜੇ ਧਾਰੀਵਾਲ ਸਾਹਿਬ ਦੀ ਡੈਥ ਹੋਈ ਸੀ, ਆਪਣਾ ਪੁਲਿਸ ਵਿੱਚ ਸੀ, ਉਹਨਾਂ ਦੇ ਕੇਸ ਦਾ ਕੁਝ ਅਪਡੇਟ ਹੈਗੀ ਆ ਆਪਣੇ ਕੋਲ? ਕੀ ਬਣਿਆ? ਉਹ ਬੰਦਾ ਅੰਦਰ ਆ, ਬਾਹਰ ਆ, ਛੱਡਤਾ, ਕੀ ਹੋਇਆ ਉਹਦਾ? ਉਹਨਾਂ ਦੀ ਸਾਨੂੰ ਹੈ ਨਹੀਂ, ਪਰ ਆਉਣ ਵਾਲੇ ਸਮੇਂ 'ਚ ਦੱਸਾਂਗੇ। ਸੰਦੀਪ ਢਾਲੀਵਾਲ ਦੀ ਗੱਲ ਕਰਦੇ ਹੋ ਤੁਸੀਂ? ਹਾਂਜੀ। ਨਹੀਂ ਕੋਈ ਨਹੀਂ, ਆਪਾਂ ਚੈੱਕ ਕਰਕੇ ਨਾ ਦੱਸਾਂਗੇ ਤੁਹਾਨੂੰ ਜ਼ਰੂਰ। ਜ਼ਰੂਰ। ਥੈਂਕ ਯੂ ਸੋ ਮਚ ਜੀ। ਥੈਂਕ ਯੂ Okay ਜੀ, ਭਾਜੀ, ਮਿਹਰਬਾਨੀ। okay, thank you। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਗਲੇ ਕਾਲਰ ਨੇ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਮੁਖ ਪਿਆਰਿਓ, ਆਪ ਜੀ ਜਿਸ ਤਰ੍ਹਾਂ ਲੱਗੇ ਹੋਏ ਆ ਨਾ, ਇਦਾਂ ਹੀ ਤੁਹਾਨੂੰ ਸਤਿਗੁਰੂ ਹੋਰ ਤਾਕਤ ਬਖਸ਼ੇ, ਤੇ ਕੈਨੇਡਾ ਵਾਲਿਆਂ ਨੂੰ ਵੀ ਉਹਨਾਂ ਦੇ ਇੰਡੀਪੈਂਡੈਂਸ ਡੇ ਦੀ, ਤੇ ਸਾਡਾ ਜਿਹੜਾ ਐਤਕੀ ਸੈਟਰਡੇ ਨੂੰ ਆ ਰਿਹਾ ਆ ਉਹਦੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਧੰਨਵਾਦ ਜੀ। ਹੁਣ ਬਹੁਤ ਆਪਾਂ ਜੋ ਸਤਿਗੁਰੂ ਨੇ ਆਪਾਂ ਨੇ ਨਾਲ ਕੀਤਾ, ਜੋ ਸਾਡੇ ਸੰਜੋਗ ਸੀਗੇ ਨਾ, ਉਹ ਹੁਣ ਸਾਡੀ ਹੈਗੀ ਆ ਮਾਂ ਧਰਤੀ, ਜਿੱਥੋਂ ਅਸੀਂ ਪੈਦਾ ਹੋਏ ਸੀ, ਉਹਦੀ ਅਸੀਂ ਹਮੇਸ਼ਾ ਰਿਸਪੈਕਟ ਕਰਨੀ ਆ। ਤੇ ਇਹ ਹੁਣ ਇੱਥੇ ਅਸੀਂ ਇਹਨਾਂ ਦੇ ਲਈ ਨਾ ਜਾਨ ਵੀ ਦੇਣੀ ਪੈਣੀ ਆ ਜੇ ਲੋੜ ਪਈ ਤਾਂ, ਕਿਉਂਕਿ ਜਦੋਂ ਸਾਨੂੰ ਇਹਨਾਂ ਨੇ ਸਿਟੀਜ਼ਨ ਬਣਾਇਆ ਸੀ ਤੇ ਉਸ ਵੇਲੇ ਅਸੀਂ ਇਹ ਹੁਣ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਨਾ ਸਹੁੰ ਖਾਧੀ ਸੀ ਕਿ ਅਸੀਂ ਇਸ ਮੁਲਕ ਦੇ ਲਈ, ਹੁਣ ਕਹਿਣ ਦਾ ਮਤਲਬ ਕੀ ਹੈ, ਤੁਸੀਂ ਤਾਂ ਬਹੁਤ ਜ਼ਿਆਦਾ ਤੁਹਾਨੂੰ ਕਨਸਟੀਟਿਊਸ਼ਨ ਦਾ ਪਤਾ ਆ, ਪੜ੍ਹੇ ਲਿਖੇ ਆ, ਸਾਰਾ ਕੁਝ ਦੇਖਿਆ। ਮੈਨੂੰ ਤਾਂ ਇਹ ਗੱਲ ਯਾਦ ਆ ਬਈ, ਉਹ ਕਹਿੰਦੇ ਆ ਬਾਂਹ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ, ਬਾਂਹ ਨਾ ਛੋੜੀਏ। ਸੋ ਮਹਾਰਾਜ ਤੁਹਾਨੂੰ ਤਾਕਤ ਬਖਸ਼ੇ। ਪੰਜਾਬੀ ਰੇਡੀਓ USA ਦੀ ਇਸੇ ਤਰ੍ਹਾਂ ਸੱਚਾਈ ਦੇ ਨਾਲ ਲੱਗੇ ਰਹੋ। ਤੇ ਇਹ ਮੈਂ ਹਮੇਸ਼ਾ ਕਹਿੰਦਾ ਆ ਕਿ ਜਿੰਨਾ ਚਿਰ ਉਹ ਸਾਡਾ ਸਾਥ ਨਹੀਂ ਦਿੰਦਾ ਸਤਿਗੁਰੂ, ਉਹਨਾਂ ਚਿਰ ਇਹ ਕਹਾਣੀ ਚੱਲਣੀ ਜਿਹੜੀ ਆ ਨਾ ਮੁਸ਼ਕਿਲ ਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਮੈਂ ਦਾਸ ਆਪ ਜੀ ਦਾ ਹਮੇਸ਼ਾ ਹੀ ਆਪ ਜੀ ਦੇ ਲਈ ਤਿਆਰ ਆ। ਜੋ ਠੀਕ ਸਮਝੋ ਉਹ ਅਸੀਂ ਇੱਕ ਦੂਜੇ ਨਾਲ ਰਲ ਕੇ, ਕਰਨਵੀਰ ਸਿੰਘ ਜੀ, ਫਿਰ ਏਦਾਂ ਆਪਾਂ ਮਦਦ ਕਰ ਸਕਦੇ ਹਾਂ। ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ ਕਰੋ ਸਾਡੇ ਸਾਰਿਆਂ ਲਈ।
ਤੇ ਬਹੁਤ ਬਹੁਤ ਆਪ ਜੀ ਨੂੰ ਫੇਰ ਵਧਾਈਆਂ, ਉਹਨਾਂ ਨੂੰ ਕੈਨੇਡਾ ਵਾਲਿਆਂ ਨੂੰ ਤੇ ਸਾਡਾ ਆਉਣ ਵਾਲਾ ਆ। ਜੀ ਬਿਲਕੁਲ ਜੀ, ਥੈਂਕ ਯੂ ਜੀ। ਤੇ ਅਸੀਂ ਆਸ ਵੀ ਕਰਦੇ ਹਾਂ ਵੀ ਸਾਡਾ ਬਾਰਡਰ ਛੇਤੀ ਤੋਂ ਛੇਤੀ ਖੁੱਲ੍ਹੇ, ਵੀ ਉੱਧਰ ਵਾਲੇ ਬਹੁਤ ਫਸੇ ਹੋਏ ਆ, ਕਈ ਕੈਨੇਡਾ ਤੋਂ ਇੱਧਰ ਆ ਕੇ ਇੱਧਰ ਵਾਲੇ ਵੀ ਉੱਧਰ ਫਸੇ ਹੋਏ ਆ, ਤਾਂ ਕਿ ਵਾਪਸ ਆਪਣੇ ਆਪਣੇ ਪਰਿਵਾਰਾਂ ਨੂੰ ਮਿਲ ਸਕਣ। ਰਾਜ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇੱਕ ਦੱਸਣੀ ਚਾਹੁੰਦੀ ਇਨਫੋਰਮੇਸ਼ਨ, ਇੱਕ ਨਾ ਕੰਪਨੀ ਆ ਇੱਥੇ LA ਦੇ ਵਿੱਚ ਆ, ਟਰੱਕਿੰਗ ਬ੍ਰੋਕਰ ਹੈ ਜਿਸ ਤਰ੍ਹਾਂ, ਜੀ ਉਹ ਲੋਡ ਚੁਕਾਉਂਦੇ ਆ ਤੇ ਉਹ ਫੇਕ ਆ, ਜਿਸ ਤਰ੍ਹਾਂ ਬਹੁਤ ਫਰਾਡ ਕਰ ਰਹੇ ਆ ਇਸ ਵੇਲੇ। ਜੀ ਉਹ ਮੇਰੇ ਨਾਲ ਕੀਤਾ ਹੋਇਆ ਉਹਨਾਂ ਨੇ, ਤੇ ਉਹ ਮੈਂ ਦੱਸਣ ਲੱਗਾ ਵੀ ਜੇ ਕਿਸੇ ਬੰਦੇ ਨੂੰ ਗਾਂਹ ਵੀ ਕੋਈ ਬਚ ਕੇ ਰਵੇ, ਗਲੋਬਲ ਲਿੰਕ ਐਕਸਪ੍ਰੈਸ ਆ, AR1 ਦੀ ਕੰਪਨੀ ਆ, ਪਰ ਇਹ ਮਕਸੀਕੇ ਆ ਜਿਸ ਤਰ੍ਹਾਂ। ਇਹਨਾਂ ਦਾ MC ਨੰਬਰ ਵੀ ਹੈਗਾ MC। ਇੱਦਾਂ ਕਰਿਓ ਭਾਜੀ, ਇਹ ਟਰੱਕਿੰਗ ਦਾ ਨਾ ਕੱਲ੍ਹ ਨੂੰ ਸਾਡਾ ਸਪੈਸ਼ਲ ਸ਼ੋਅ ਹੁੰਦਾ, ਉਹਦੇ 'ਚ ਟਰੱਕਰ ਬਹੁਤ ਹੋਰ ਵੀ ਜੁੜੇ ਹੁੰਦੇ ਆ, ਸਵੇਰ ਨੂੰ 9 ਤੋਂ 10 ਵਜੇ ਵੀਰਵਾਰ ਨੂੰ, ਠੀਕ ਉਹਦੇ 'ਚ ਜ਼ਰੂਰ ਦੱਸਿਓ ਟਰੱਕਿੰਗ ਵਾਲੇ 'ਚ। ਨਾਲੇ ਵੀ ਦੱਸ ਦਿਓ ਵੀ ਉਹਨਾਂ ਨੇ ਐਕਚੁਅਲ 'ਚ ਕੀਤਾ ਕੀ ਹੈਗਾ ਹਾਂਜੀ, ਆ, ਬਿਲਕੁਲ। ਤਾਂ ਜੋ ਪਤਾ ਜੇ ਤੁਹਾਡੇ ਵੀ ਕੋਲ ਲੱਗੇ। ਕੋਈ ਇਨਫੋਰਮੇਸ਼ਨ ਹੋਈ ਸਾਨੂੰ ਜੀ। ਫੇਸਬੁੱਕ ਤੇ ਸਾਂਝੀ ਵੀ ਕਰ ਦਿਓ, ਕਿਉਂਕਿ ਫਿਰ ਜੀ। ਆਪਾਂ ਇਦਾਂ ਹੁਣ ਤੁਸੀਂ ਕਹਿ ਦੋਗੇ ਹਨਾ ਵੀ ਇਦਾਂ ਠੀਕ ਨਹੀਂ ਹੈ, ਕੋਈ ਨਾ ਕੋਈ ਪ੍ਰੂਫ ਹੋਣਾ ਕੋਈ ਚਾਹੀਦਾ, proof right? ਹੋਣਾ ਚਾਹੀਦਾ। ਜੀ। ਵਿਦਆਊਟ ਪ੍ਰੂਫ ਆਪਾਂ ਕਿਸੇ ਨੂੰ ਅਕਿਊਜ਼ ਜਿਹੜਾ ਆ ਉਹ ਇਦਾਂ ਜਿਹੜਾ ਉਹ ਨਹੀਂ ਕਰ ਸਕਦੇ। ਜ਼ਰੂਰ ਪਰ proof ਹਾਂ ਵੀ ਬਿਲਕੁਲ, ਉਹਨਾਂ ਜੇ ਕੋਲ ਸਹੀ ਹੇਰਾਫੇਰੀ ਕਰ ਰਿਹਾ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤਾਂ ਕਿ ਹੋਰਨਾਂ ਨੂੰ ਪਤਾ ਲੱਗ ਬਚਾਅ ਜਾਏ, ਹੋ ਕੋਈ ਜਾਏ। ਕੋਈ ਲੁੱਟ ਨਾ ਹੋਵੇ। ਜੀ ਬਿਲਕੁਲ। ਚਲੋ ਕੱਲ ਨੂੰ ਜ਼ਰੂਰ ਜੀ। ਆਪਣੀ ਜਿਹੜੀ ਇਨਫੋਰਮੇਸ਼ਨ ਆ ਉਸ ਦੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਜਿਹੜੀ ਉਹ ਜ਼ਰੂਰ ਕਰਿਓ ਜੀ। ਜੀ ਥੈਂਕ ਯੂ ਜੀ ਕਾਲ ਕਰਨ ਦੇ ਲਈ। ਸਮਾਂ ਵੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਜਿਹੜਾ ਸਮਾਪਤ ਹੈਗਾ ਆ, ਅਤੇ ਜਾਂਦੇ ਜਾਂਦੇ ਜ਼ਰੂਰ ਆਪਾਂ ਇਹ ਦੱਸਦੇ ਜਾਂਦੇ ਹਾਂ ਵੀ ਇੰਡੀਪੈਂਡੈਂਸ ਡੇ ਜਿਹੜਾ ਅਮਰੀਕਾ ਦੇ ਵਿੱਚ ਉਹ ਆ ਰਿਹਾ ਹੈ, 4 ਤਰੀਕ ਨੂੰ ਜਿਹੜਾ ਉਹ ਮਨਾਇਆ ਜਾਣਾ ਆ। ਅਬਜ਼ਰਵ ਜਿਹੜਾ ਇਸ ਵਾਰ ਉਹਨਾਂ ਨੇ ਫਰਾਈਡੇ ਨੂੰ ਹੀ ਜਿਹੜਾ ਉਹ ਕਰ ਲੈਣਾ, ਲੰਬੀ ਛੁੱਟੀ ਹੋ ਜਾਣੀ ਹੈ ਇਸ ਵਾਰ। 2020 ਦੇ ਵਿੱਚ ਹਰਜੋਤ ਸਿੰਘ ਜੀ ਸਰੋਤੇ ਸੋਚੀ ਬੈਠੇ ਸੀਗੇ ਵੀ ਬਹੁਤ ਸਾਰੀਆਂ ਜਿਹੜੀਆਂ ਛੁੱਟੀਆਂ ਇੱਦਾਂ ਵੀਕਐਂਡ ਦੇ ਉੱਤੇ ਜਿਹੜੀਆਂ ਉਹ ਆ ਰਹੀਆਂ ਆਈਆਂ, ਪਰ ਉਹ ਕੀ ਪਤਾ ਸੀਗਾ ਵੀ 2020 ਦੇ ਵਿੱਚ ਸਾਰਾ ਕੁਝ ਹੀ ਵੀਕਐਂਡ ਜਿਹੜਾ ਉਹ ਬਣਿਆ ਰਹਿਣਾ ਆ, ਵੀ ਇੱਦਾਂ ਦੇ ਹਾਲਾਤ ਜਿਹੜੇ ਉਹ ਬਣ ਜਾਣੇ ਆ। ਸੋ ਧਿਆਨ ਰੱਖੋ ਆਪਣਾ, ਆਪਣੇ ਪਰਿਵਾਰਾਂ ਦਾ, ਸਿਹਤ ਦਾ ਧਿਆਨ ਰੱਖੋ। ਸਾਰੇ ਜਾਣੇ ਜਾਣਦੇ ਆ ਵੀ ਇੱਕ ਮਾਹੌਲ ਜਿਹੜਾ ਆ ਇੰਡੀਪੈਂਡੈਂਸ ਡੇ ਦੇ ਦੌਰਾਨ ਜਿਹੜਾ ਪਾਰਟੀਆਂ ਦਾ ਹੁੰਦਾ, ਇੰਡੀਪੈਂਡੈਂਸ ਦੇ ਨਾਲ ਤਾਂ ਕੋਈ ਲੋਕਾਂ ਦਾ ਕੋਈ ਬਹੁਤਾ ਜਿਹੜਾ ਉਸ ਹਿਸਾਬ ਦੇ ਨਾਲ ਉਹ ਇੰਨਾ ਸੋਚਦੇ ਨਹੀਂ ਆ। ਇਹ ਚਲੋ ਫੇਰਾ ਤੋਰਾ ਹੋ ਜਾਂਦਾ ਆ, ਮਿਲ ਜੁਲ ਲੈਂਦੇ ਆ ਸਾਰੇ ਜਾਣੇ, ਪਰ ਇਸ ਵਾਰ ਥੋੜ੍ਹਾ ਜਿਹੜਾ ਘਟਾ ਕੇ ਜਿਹੜਾ ਉਹ ਰੱਖਿਓ। ਉਹਨਾਂ ਲੋਕਾਂ ਦੇ ਨਾਲ ਹੀ ਤੁਹਾਡੀ ਮੁਲਾਕਾਤ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਤੁਸੀਂ ਰੋਜ਼ਾਨਾ ਜਿਹੜੇ ਉਹ ਮਿਲਦੇ ਆ, ਜਿਨ੍ਹਾਂ ਦਾ ਪਤਾ ਹੈ ਵੀ ਜਿਨ੍ਹਾਂ ਦੀ ਕੰਟੈਕਟ ਟਰੇਸਿੰਗ ਜਿਹੜੀ ਉਹ ਹੋ ਸਕਦੀ ਆ, ਵੀ ਪਤਾ ਹੈ ਵੀ ਹਾਂ ਇਹਨਾਂ ਨੂੰ ਹੀ ਮਿਲੇ ਆ, ਉਹਨਾਂ ਨੂੰ ਨਹੀਂ ਮਿਲੇ, ਇਹਨਾਂ ਨੇ ਧਿਆਨ ਜਿਹੜਾ ਉਹ ਰੱਖਿਆ ਆ। ਕਿਉਂਕਿ ਇਹਨਾਂ ਚੀਜ਼ਾਂ ਦੇ ਕਰਕੇ ਆਪਾਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਿਹੜੀ ਜਾਨ ਆ ਉਸ ਨੂੰ ਖਤਰੇ ਦੇ ਵਿੱਚ ਉਹ ਨਹੀਂ ਪਾਉਣਾ। ਇੱਕ ਹਰਜੋਤ ਸਿੰਘ ਜੀ ਵਾਸ਼ਿੰਗਟਨ DC ਦੀ ਸੋਸ਼ਲਾਈਟ ਸੀਗੀ, ਉਹਨਾਂ ਨੇ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਜਾਣਬੁੱਝ ਕੇ ਸ਼ਾਮ ਨੂੰ ਕਹਿੰਦੇ ਇੱਕ ਥਾਂ 'ਤੇ ਡਿਨਰ ਤੇ ਪਾਰਟੀ ਜਿਹੜੀ ਕੀਤੀ ਆ, ਅਤੇ ਉਹਨੂੰ ਕੁਛ ਘੰਟਿਆਂ ਬਾਅਦ ਹੀ ਜਿਹੜਾ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਨਿਕਲਿਆ, ਅਤੇ ਉਹਦੇ ਵਿੱਚ ਪਹੁੰਚੇ ਮੌਜੂਦ ਹੋਰ ਕਈ ਪਾਰਟੀ ਦੇ ਵਿੱਚ ਆਏ ਜਿਹੜੇ ਲੋਕ ਸੀਗੇ, ਮਹਿਮਾਨ ਸੀ, ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਨਿਕਲਿਆ। ਇੱਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਉਹ ਸਾਹਮਣੇ ਆ ਰਹੀਆਂ ਨੇ। ਸੋ ਆਪਾਂ ਨੂੰ ਜ਼ਰੂਰ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਇੱਕ ਚੀਜ਼ ਜਿਹੜੀ ਹੋਰ ਆ, ਜਿਹੜੇ ਹਾਰਵਰਡ ਦੇ ਕੁਝ ਸਾਇੰਟਿਸਟ ਹੈਗੇ ਆ, ਉਹਨਾਂ ਦੇ ਦੁਆਰਾ COVID-19 ਦੇ ਡਾਟੇ ਨੂੰ ਇੱਕ ਨਵੇਂ ਤਰੀਕੇ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਆ। ਉਹ ਕਮਿਊਨਿਟੀ ਵਾਈਜ਼ ਜਿਹੜਾ ਉਹ ਦੱਸਣਾ ਚਾਹੁੰਦੇ ਨੇ ਵੀ ਇਲਾਕਿਆਂ ਵਾਈਜ਼ ਵੀ ਰਿਸਕ ਫੈਕਟਰ ਕਿਹੜੇ ਇਲਾਕੇ ਦੇ ਵਿੱਚ ਕਿੰਨਾ ਜ਼ਿਆਦਾ ਆ। ਕਈ ਹਾਂਜੀ, ਉਹ ਕਈ ਵਾਰੀ ਇਕੱਲੇ ਨੰਬਰਾਂ ਤੋਂ ਪਤਾ ਨਹੀਂ ਲੱਗਦਾ ਵੀ ਕਿੱਥੇ ਜ਼ਿਆਦਾ ਮਾਰ ਆ ਅਤੇ ਕਿੱਥੇ ਘੱਟ ਮਾਰ ਆ। ਸੋ ਵਿਦਿਨ ਜਿਹੜਾ ਆ ਉਹ ਹੁਣ ਇੱਕ ਸਟੇਟ ਦੇ ਵਿੱਚ ਕਾਊਂਟੀ ਵਾਈਜ਼ ਜਿਹੜਾ ਉਹ ਅਤੇ ਉਸ ਦੇ ਵਿੱਚ ਕਿਹੜੇ ਇਲਾਕੇ ਦੇ ਵਿੱਚ ਕਿੱਥੇ ਰਿਸਕ ਜ਼ਿਆਦਾ ਆ ਕਿੱਥੇ ਘੱਟ ਆ, ਉਸ ਦੇ ਮੁਤਾਬਕ ਜਿਹੜਾ ਕਹਿੰਦੇ ਵੀ ਉਹ ਮੈਪ ਆ ਉਹ ਤਿਆਰ ਉਹਨਾਂ ਨੇ ਕੀਤਾ ਆ। ਸੋ ਉਸ ਨੂੰ ਵੀ ਜਿਹੜਾ ਜ਼ਰੂਰ ਦੇਖਿਆ ਕਰੋ, ਤਾਂ ਜੋ ਤੁਹਾਨੂੰ ਪਤਾ ਹੋਵੇ ਵੀ ਜਿਸ ਥਾਂ ਦੇ ਉੱਤੇ ਤੁਸੀਂ ਰਹਿ ਰਹੇ ਆ ਉੱਥੇ ਕਿੰਨਾ ਖਤਰਾ ਆ, ਜਿੱਥੇ ਤੁਸੀਂ ਕੰਮ ਕਰਨ ਦੇ ਲਈ ਜਾਂਦੇ ਆ ਜਾਂ ਜਿੱਥੇ ਤੁਸੀਂ ਖਾਣ ਪੀਣ ਦੇ ਲਈ ਬਾਹਰ ਨੂੰ ਜਾਣ ਦੇ ਬਾਰੇ ਸੋਚ ਰਹੇ ਆ ਜਾਂ ਜਾਂਦੇ ਆ, ਵੀ ਉੱਥੇ ਕਿੰਨਾ ਖਤਰਾ ਹੈਗਾ ਆ, ਤਾਂ ਜੋ ਬੰਦਾ ਫਿਰ ਉਸ ਹਿਸਾਬ ਦੇ ਨਾਲ ਬੰਦਾ ਆਪਣਾ ਡਿਸੀਜਨ ਆ ਉਸ ਨੂੰ ਚੇਂਜ ਕਰ ਸਕਦਾ ਹੈ, ਫੈਸਲੇ ਜਿਹੜੇ ਉਹ ਵੱਖੋ ਵੱਖਰੇ ਉਸ ਹਿਸਾਬ ਦੇ ਨਾਲ ਲੈ ਸਕਦਾ ਆ। ਬਾਕੀ 4 ਜੁਲਾਈ ਦੇ ਉੱਤੇ ਜ਼ਰੂਰ ਚਲੋ ਆਪਾਂ ਇੱਥੇ ਹੀ ਆ ਸਾਰੇ ਜਾਣੇ, ਅਜੇ 2-4 ਦਿਨ ਜਿਹੜੇ ਉਹ ਪਏ ਆ, ਪਰ ਧਿਆਨ ਜਿਹੜਾ ਸਾਰਿਆਂ ਨੇ ਜਿਹੜਾ ਜ਼ਰੂਰ ਰੱਖਣਾ। ਜਿਹੜਾ ਫ੍ਰਿਜ਼ਨੋ ਬੇਕਰਸਫੀਲਡ ਯੂਬਾ ਸਿਟੀ ਏਰੀਆ ਉੱਧਰ ਪਟਾਕੇ ਅਲਾਉਡ ਆ, ਬੇ ਏਰੀਆ 'ਚ ਟੋਟਲੀ ਜਿਹੜੇ ਪਟਾਕੇ ਬੰਦ ਹੈਗੇ ਆ। ਇਨਫੈਕਟ ਸਿਟੀਜ਼ ਨੇ ਵੀ ਬੰਦ ਕਰਤੇ ਆ। ਤੇ ਸਿਟੀ ਆਫ ਸੈਨੋ ਦੇ ਜਿੱਥੇ ਸਾਡਾ ਸਟੂਡੀਓ ਹੈਗਾ ਉੱਥੇ ਦੇ ਮੇਅਰ ਨੇ ਕਿਹਾ ਅਸੀਂ ਇਨਫੋਰਸ ਕਰਾਂਗੇ, ਫਾਈਨ ਵੀ ਕਰਾਂਗੇ, $1000 ਜਿੰਨੀਆਂ ਵੀ ਜਿਹੜੇ ਪਟਾਕੇ ਜਿੱਥੇ ਅੱਗੇ ਹੁੰਦੇ ਸੀ ਫਾਇਰ ਵਰਕਸ ਉਹ ਸਾਰੇ ਹੀ ਜਿਹੜੇ ਬੰਦ ਕਰ ਦਿੱਤੇ ਗਏ। ਅੱਗੇ ਸੈਨ ਫਰਾਂਸਿਸਕੋ ਬਹੁਤ ਵੱਡੇ ਹੁੰਦੇ ਸੀ ਅਤੇ ਸਾਡੇ ਘਰ ਦੇ ਲਾਗੇ ਹੁੰਦੇ ਸੀ, ਅਸੀਂ ਸਾਰੀ ਟੀਮ ਇਕੱਠੀ ਹੁੰਦੀ ਸੀ ਉੱਥੇ, ਸੋ ਉਹ ਸਾਰੇ ਬੰਦ ਕਰ ਦਿੱਤੇ ਗਏ ਹੈਗੇ। ਜੀ ਜੀ ਬਿਲਕੁਲ। ਸੋ ਸਾਰੇ ਜਾਣੇ ਕਿਰਪਾ ਕਰਕੇ ਜਿਹੜਾ ਉਹ ਧਿਆਨ ਜਿਹੜਾ ਉਹ ਜ਼ਰੂਰ ਰੱਖਿਓ। ਅਤੇ
ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਤੇ ਸਿੰਘ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਵਿਹਾਣੀਆਂ ਕੋਕਾ ਕੜਵਾ ਦੇ ਮਾਈ